ਜਿਹੜੇ ਪੰਜਾਬ ਦੇ ਕਾਸ਼ਤਕਾਰ ਬਰਾਦਰੀਆਂ ਦੇ ਜ਼ਿਮੀਂਦਾਰ ਭਾਈਚਾਰੇ ਦੇ ਲੋਕ ਨੇ ਜਾਂ ਹੋਰ ਬਹੁਤ ਸਾਰੀਆਂ ਬਰਾਦਰੀਆਂ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਵਧਾਈ ਬੀਤੇ ਦੌਰ ਵਿੱਚ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਆਪਣੀਆਂ ਸਵਾਰਥਾਂ ਕਰਕੇ ਜਾਂ ਕਮਜ਼ੋਰੀਆਂ ਕਰਕੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਦੁਸ਼ਮਣਾਂ ਦੇ ਨਾਲ ਜਾ ਕੇ ਹੱਥ ਮਿਲਾਉਂਦੇ ਆ। ਉਹ ਉਸ ਕੜੀ ਦੇ ਵਿੱਚ ਆ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਫਿਰਦੇ ਆ, ਰੋਗਲਾ ਜੀ, ਹਰਦੇਵ ਸਿੰਘ ਰੋਗਲਾ, ਇਹ ਬਿਮਾਰੀ ਦਾ ਵੀ ਉਸੇ ਕੈਟਾਗਰੀ ਦੇ ਵਿੱਚ ਜ਼ਿਕਰ ਕਰਨਾ ਬਣਦਾ ਹੈ। ਬੀਤੇ ਦੌਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠ ਖੜੇ ਬੇਅੰਤ ਇਹੋ ਜਿਹੇ ਲੀਡਰਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਮੈਂਬਰ, ਚਾਹੇ ਉਹ ਹੋਰ ਸਿਆਸੀ ਤੌਰ ਦੇ ਉੱਤੇ ਬਾਦਲ ਦਲ ਨਾਲ ਸੰਬੰਧਿਤ ਲੀਡਰ ਸੀ, ਇਹਨਾਂ ਸਾਰਿਆਂ ਨੇ ਡੇਰਾ ਸਰਸਾ ਸਮੇਤ ਹੋਰ ਉਹਨਾਂ ਧਿਰਾਂ ਧੜਿਆਂ ਪਲੇਟਫਾਰਮਾਂ ਨਾਲ ਸਾਂਝ ਰੱਖੀ ਆ, ਜਿਨ੍ਹਾਂ ਬਾਰੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵੀ ਜਾਰੀ ਹੋਏ ਨੇ। ਜੇ ਸਿੱਖ ਜਗਤ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਨਹੀਂ ਕਰਨੀ ਤਾਂ ਹੋਰ ਇਹਨਾਂ ਹੁਕਮਨਾਮਿਆਂ ਦੀ ਪਾਲਣਾ ਕਿਹਨੇ ਕਰਨੀ ਹੈ? ਜਿਸ ਘਰ ਵਿੱਚ ਕੋਈ ਚੀਜ਼ ਖੋਹਣ ਲਈ ਹੋਵੇ, ਜਿਹਦੇ ਕੋਲ ਇਹ ਸੋਨਾ ਚਾਂਦੀ ਕੋਈ ਖਜ਼ਾਨਾ ਪਿਆ ਹੋਵੇ, ਉਸ ਘਰ ਨੂੰ ਚੋਰਾਂ ਨੇ ਪੈਣਾ ਹੀ ਹੁੰਦਾ। ਤੋ ਜੇਕਰ ਹਰ ਇੱਕ ਚੋਰ ਲਟੇਰਾ ਸਿੱਖੀ ਉੱਤੇ ਆਪਦਾ ਦਾਅਵਾ ਜਤਾ ਰਿਹਾ, ਇੱਥੋਂ ਤੱਕ ਕਿ ਨਾਸਤਕ ਕਹਾਉਂਦੇ ਕਾਮਰੇਡ ਵੀ ਕਹਿੰਦੇ ਆ, ਸਿੱਖਾਂ ਨੂੰ ਨਹੀਂ ਪਤਾ ਇਹ ਗੁਰੂ ਸਾਹਿਬ ਤਾਂ ਕਹਿੰਦੇ ਕਾਮਰੇਡ ਹੋਏ ਨੇ। ਤੋ ਸਾਰੇ ਪਾਸਿਓਂ ਸਿੱਖ ਧਰਮ ਦਾ, ਸਿੱਖ ਫਲਸਫੇ ਦਾ ਜਿਸ ਤਰੀਕੇ ਨਾਲ ਘੇਰਾਬੰਦੀ ਕਰਕੇ ਸਿੱਖਾਂ ਨੂੰ ਕਮਜ਼ੋਰ ਕਰਕੇ ਆਹ ਹਾਲਾਤ ਬਣਾਏ ਜਾ ਰਹੇ ਨੇ ਕਿ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੈਲੰਜ ਕਰ ਰਹੇ। ਤੇ ਇਸ ਮਾਹੌਲ ਵਿੱਚ ਜੇਕਰ ਆਪਾਂ ਔਰਤ ਜਾਤੀ ਉੱਤੇ ਚਿੰਤਾ ਕਰਦੇ ਆਂ, ਜੇ ਆਪਾਂ ਸ਼ੂਦਰ ਦਲਿਤ ਜਿਨ੍ਹਾਂ ਨੂੰ ਬਾਹਮਣ ਕਹਿੰਦਾ, ਸਿੱਖ ਕੌਮ ਤਾਂ ਉਹਨਾਂ ਨੂੰ ਭਾਈ ਮੰਨ ਕੇ ਗਲ ਨਾਲ ਲਾਉਂਦੀ ਹੈ, ਤੇ ਉਸ ਵਰਗ ਦੇ ਬਾਰੇ ਜੇ ਗੱਲ ਕਰਦੇ ਆਂ, ਉਹਨਾਂ ਤੇ ਆਪਾਂ ਚਿੰਤਾ ਕਰਦੇ ਆਂ ਕਿ ਉਹ ਸਿੱਖੀ ਦੇ ਦੁਸ਼ਮਣ ਤਾਕਤਾਂ ਦੇ ਨਾਲ ਜਾ ਕੇ ਰਲ ਗਏ, ਤਾਂ ਭਾਈ ਇਹਨਾਂ ਦਾ ਕੀ ਕਰੀਏ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਬਣ ਕੇ ਵੀ ਨਹੀਂ ਹਟ ਰਹੇ। ਝੂਠ ਬੋਲ ਕੇ ਆਪਣੇ ਆਪ ਨੂੰ ਧੋਖਾ ਜਿੰਨਾ ਮਰਜ਼ੀ ਦੇਈ ਚੱਲੀਏ, ਪਰ ਸਾਡੇ ਸਿਆਸੀ ਭਲਵਾਨਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ, ਸਾਡੀਆਂ ਪੰਥਕ ਰਵਾਇਤਾਂ ਦੀ ਉੱਕਾ ਹੀ ਕੋਈ ਪਰਵਾਹ ਨਹੀਂ। ਜਿਹੜਾ ਭਾਰਤੀ ਨਿਜ਼ਾਮ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਟਾ ਰਿਹਾ, ਕਦੇ ਅਕਾਲ ਤਖਤ ਸਾਹਿਬ ਤੇ ਤੋਪਾਂ ਗੋਲੇ ਬੰਬਾਂ ਨਾਲ, ਕਦੇ ਤੁਹਾਨੂੰ ਕੇਸਾਧਾਰੀ ਹਿੰਦੂ ਬਣਾ ਕੇ, ਕਦੇ ਤੁਹਾਨੂੰ ਸਰਸੇ ਬਿਆਸ ਭਨਿਆਰੇ ਵਾਲੇ ਵਰਗਿਆਂ ਦੇ ਗਦੀ ਗੇੜ ਚ ਪਾ ਕੇ, ਕਦੇ ਕਿਸੇ ਹੋਰ ਚੱਕਰ ਨਾਲ ਬੜੇ ਸੂਖਮ ਹਮਲੇ ਹੋ ਰਹੇ। ਇਸ ਸਾਰੇ ਕਾਸੇ ਦੇ ਵਿੱਚ ਖੜ ਕੇ ਜਿਸ ਸਿੱਖ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਤੋਂ ਸਿਰਫ ਖਾਲਿਸਤਾਨ ਬਣਾ ਕੇ ਹੀ ਬਚਿਆ ਜਾ ਸਕਦਾ, ਉਹ ਸਿੱਖ ਜਾਂ ਤਾਂ ਪਾਗਲ ਜਾਂ ਵਿਕਿਆ ਹੋਇਆ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਇੱਥੇ ਅਖਬਾਰਾਂ ਦੇ ਵਿੱਚ ਇੱਕ ਖਬਰ ਛਪੀ ਆ ਕਿ ਸ਼੍ਰੋਮਣੀ ਕਮੇਟੀ ਦਾ ਇੱਕ ਮੈਂਬਰ ਹੈ, ਉਹਦਾ ਨਾਮ ਹੈਗਾ ਰੋਗਲਾ, ਸ਼੍ਰੋਮਣੀ ਕਮੇਟੀ ਮੈਂਬਰ ਰੋਗਲਾ, ਉਹ ਡੇਰਾ ਸਰਸਾ ਦਾ ਜਿਹੜਾ ਮੁਖੀ ਆ ਉਹਦੀ ਸ਼ਲਾਘਾ ਕਰਨ ਤੇ ਨਾਅਰੇ ਲਾਉਣ ਦਾ ਉਹਦਾ ਮਾਮਲਾ ਅਕਾਲ ਤਖਤ ਸਾਹਿਬ ਤੇ ਪਹੁੰਚਿਆ। ਇਹ ਜਿਹੜਾ ਮਾਮਲਾ ਇਹ ਇੱਕ ਵਿਅਕਤੀ ਦੇ ਰੂਪ 'ਚ ਜੇ ਦੇਖਿਆ ਜਾਵੇ, ਵਿੱਚ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ ਜੀ ਹਰਦੇਵ ਸਿੰਘ ਰੋਗਲਾ, ਤੇ ਉਹਨੇ ਡੇਰਾ ਸਰਸਾ ਦੀ ਹਮਾਇਤ ਕੀਤੀ ਆ ਤੇ ਪੰਥਕ ਪਰੰਪਰਾਵਾਂ ਅਨੁਸਾਰ ਤਨਖਾਹ ਲਾਉਣ ਦੀ ਮੰਗ ਕੀਤੀ ਗਈ ਆ। ਦੇਖਣ ਨੂੰ ਬਹੁਤ ਸਾਰੇ ਲੋਕਾਂ ਨੂੰ ਇਹ ਇੱਕ ਨਿੱਕੀ ਗੱਲ ਲੱਗੂ, ਪਰ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਹੋਵੇ ਤੇ ਉਸ ਹੁਕਮਨਾਮੇ ਦੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਉਲੰਘਣਾ ਕਰੇ ਤੇ ਇਸ ਗੱਲ ਦੀ ਉਹਨੂੰ ਕੋਈ ਪਰਵਾਹ ਨਾ ਹੋਵੇ ਕਿ ਖਾਲਸਾ ਪੰਥ ਇਸ ਮੌਕੇ ਕਿੱਡੀ ਵੱਡੀ ਪੀੜ ਡੇਰਾ ਸਰਸਾ ਦੇ ਕਰਕੇ ਚੱਲ ਰਹੀ। ਹੁਣ ਇਹ ਗੱਲ ਕੱਲੀ ਡੇਰਾ ਸਰਸਾ ਤੱਕ ਮਹਿਦੂਦ ਨਹੀਂ, ਅਸਲ ਵਿੱਚ ਆਪਾਂ ਨੂੰ ਪਤਾ ਹੈ ਕਿ ਭਾਰਤੀ ਨਿਜ਼ਾਮ, ਉਹਦੀਆਂ ਜਿਹੜੀਆਂ ਏਜੰਸੀਆਂ ਨੇ, ਉਹਨਾਂ ਨੇ ਇੱਕ ਇਹੋ ਜਿਹਾ ਤਾਣਾ ਪੇਟਾ ਬੁਣਿਆ ਹੋਇਆ ਹੈ ਜਿਹਦੇ ਵਿੱਚ ਸਿੱਖ ਕੌਮ ਨੂੰ ਆਪਦੇ ਸਿਦਕ ਤੋਂ ਕਮਜ਼ੋਰ ਕਰਨ ਲਈ, ਸਿੱਖ ਹਿਰਦਿਆਂ ਦੇ ਵਿੱਚ ਆਪਣੇ ਧਰਮ ਪ੍ਰਤੀ ਉਹੋ ਜਿਹਾ ਮੋਹ ਪਿਆਰ ਨਾ ਰਵੇ ਜਿਹੋ ਜਿਹਾ ਬੀਤੇ ਸਦੀਆਂ ਦੇ ਵਿੱਚ ਕੌਮ ਨੂੰ ਹੁੰਦਾ ਸੀ। ਸੋ ਇਸ ਤਰੀਕੇ ਨਾਲ ਅਗਲੇ ਯਤਨਸ਼ੀਲ ਨੇ
ਕਿ ਹਜ਼ਾਰਾਂ ਹੀ ਢੰਗ ਤਰੀਕਿਆਂ ਨਾਲ ਉਹ ਆਪਣੀਆਂ ਸਰਗਰਮੀਆਂ ਅੱਗੇ ਤੋਰ ਰਹੇ ਨੇ। ਇਸ ਗੱਲ ਨੂੰ ਅੱਜ ਦੀ ਤਰੀਕ ਵਿੱਚ ਕੋਈ ਲੁਕੀ ਛਿਪੀ ਗੱਲ ਨਹੀਂ ਕਿ ਜਿਹੜੇ ਡੇਰੇਦਾਰ ਸਾਧ, ਬਹੁਤ ਸਾਰੀਆਂ ਸੰਸਥਾਵਾਂ, ਬਹੁਤ ਸਾਰੇ ਪਲੇਟਫਾਰਮ, ਬਹੁਤ ਸਾਰੀਆਂ ਧਿਰਾਂ ਧੜੇ ਇਸ ਮੌਕੇ ਸਿੱਖਾਂ ਦਾ ਹਿੰਦੂਕਰਨ ਕਰਨ ਲਈ ਤੇ ਸਿੱਖੀ ਦਾ ਹਿੰਦੂਕਰਨ ਕਰਨ ਲਈ ਲੱਗੇ ਹੋਏ ਨੇ। ਹਿੰਦੀਕਰਨ ਵੀ ਹੋ ਰਿਹਾ, ਪਰ ਜਿਹੜਾ ਹਿੰਦੂਕਰਨ ਆ ਇਹ ਉਹ ਚੀਜ਼ ਆ ਜਿਹਦੇ ਬਾਰੇ ਸਾਨੂੰ ਸਾਰਿਆਂ ਨੂੰ ਪਤਾ ਕਿ ਕਲਗੀਧਰ ਸ਼ਹਿਨशाह ਨੇ ਸਾਨੂੰ ਇਹ ਸਖਤ ਹਦਾਇਤ ਕੀਤੀ ਸੀਗੀ ਕਿ ਜਦੋਂ ਤੱਕ ਤੁਸੀਂ ਆਪਣੇ ਧਰਮ ਵਿੱਚ, ਖਾਲਸਾ ਮਤ ਵਿੱਚ ਪਰਪੱਕ ਰਹੋਗੇ, ਮੇਰਾ ਸਾਰਾ ਤਪ ਤੇਜ ਤੁਹਾਨੂੰ ਮਿਲੂਗਾ। ਪਰ ਜਦੋਂ ਤੁਸੀਂ ਆਪਣੇ ਧਰਮ ਨੂੰ ਤਿਆਗ ਕੇ ਵਿਪਰਨ ਦੇ ਰਾਹ ਤੁਰੇ, ਬ੍ਰਾਹਮਣਵਾਦ ਦੇ ਰਾਹ ਤੁਰੇ, ਮੈਂ ਤੁਹਾਡੀ ਸ਼ਕਲ ਨਹੀਂ ਦੇਖਣੀ। ਹੁਣ ਜਦੋਂ ਆਪਾਂ ਬੀਤੇ ਦੌਰ ਉੱਤੇ ਨਜ਼ਰ ਮਾਰਦੇ ਹਾਂ, ਬੜੇ ਦੁਸ਼ਮਣ ਟੱਕਰੇ, ਪਰ ਜਿਹੋ ਜਿਹਾ ਦੁਸ਼ਮਣ 1947 ਤੋਂ ਬਾਅਦ ਭਾਰਤੀ ਨਿਜ਼ਾਮ ਅਤੇ ਹਿੰਦੂ ਤਵੀ ਸੋਚ ਦੇ ਰੂਪ ਦੇ ਵਿੱਚ ਸਿੱਖਾਂ ਨੂੰ ਟੱਕਰਿਆ, ਇਹ ਸਭ ਤੋਂ ਹੀ ਨਿਵੇਕਲਾ ਤੇ ਸਭ ਤੋਂ ਖਤਰਨਾਕ ਸਾਬਤ ਹੋ ਰਿਹਾ। ਜਦੋਂ ਅੰਗਰੇਜ਼ਾਂ ਨਾਲ ਜਾਂ ਮੁਗਲਾਂ ਪਠਾਣਾ ਨਾਲ ਜਿਹਦੇ ਨਾਲ ਵੀ ਟੱਕਰ ਰਹੀ, ਉਹਦੇ ਬਾਰੇ ਸ਼ਰੇਆਮ ਪਤਾ ਹੁੰਦਾ ਸੀ ਸੰਗਤ ਨੂੰ, ਸਿੱਖਾਂ ਨੂੰ, ਕਿ ਸਾਡੀ ਦੁਸ਼ਮਣ ਜਮਾਤ ਆ। ਹੁਣ ਬਹੁਤੀ ਕੌਮ ਤਾਂ ਸਾਡੀ ਇਸੇ ਭੰਬਲ ਭੂਸੇ 'ਚ ਪਈ ਰਹਿੰਦੀ ਆ ਕਿ ਸਿੱਖ ਜਿਹੜੇ ਨੇ ਉਹ ਤਾਂ ਹਿੰਦੂਆਂ 'ਚੋਂ ਨਿਕਲੇ ਆ, ਹਿੰਦੂਆਂ ਦੀ ਰਾਖੀ ਲਈ ਸਾਜੇ ਆ ਖਾਲਸਾ ਪੰਥ। ਇਸ ਸਾਰੇ ਚੱਕਰਵਿਊਹ ਦੇ ਵਿੱਚ ਹੌਲੀ ਹੌਲੀ ਸਿੱਖਾਂ ਦਾ ਵੱਖਰਾ ਸਰੂਪ ਤੇ ਵੱਖਰਾ ਸਿਧਾਂਤ ਜਿਹੜਾ ਉਹ ਵੀ ਦਾਅ ਤੇ ਲੱਗਿਆ ਹੋਇਆ। ਹੁਣ ਅਗਲਿਆਂ ਨੇ ਖੇਡ ਸ਼ੁਰੂ ਕਰ ਲਈ ਵੀ ਕਾਹਨੂੰ ਇਹਨਾਂ ਦਾ ਸਰੂਪ ਖਰਾਬ ਕਰਾਉਣਾ, ਐ ਬਣੇ ਬਣਾਈ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਗਰਦਾਨ ਲਿਆ ਜਾਵੇ। ਸੋ ਇਸ ਮੌਕੇ ਬੜੀ ਸਾਜ਼ਿਸ਼ੀ ਢੰਗ ਦੇ ਨਾਲ ਸਿੱਖਾਂ ਦੇ ਅੰਦਰ ਸਨਾਤਨ ਦਾ ਝੰਡਾ ਬੁਲੰਦ ਹੋ ਰਿਹਾ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣ ਦਾ ਪ੍ਰੋਜੈਕਟ ਚੱਲ ਰਿਹਾ। ਤੇ ਇਹਦੇ ਨਾਲ ਨਾਲ ਪੰਜਾਬ ਦੇ ਵਿੱਚ ਉਹ ਲੋਕ ਜਿਨ੍ਹਾਂ ਨੇ ਬੀਤੇ ਦੌਰ ਵਿੱਚ ਬ੍ਰਾਹਮਣਵਾਦ ਤੋਂ ਬਹੁਤ ਜ਼ੁਲਮ ਝੱਲਿਆ, ਦੋ ਇਹੋ ਜਿਹੀਆਂ ਧਿਰਾਂ ਨੇ ਪੰਜਾਬ ਦੇ ਵਿੱਚ। ਇੱਕ ਭਾਰਤ ਦੇ ਉਹ ਮੂਲ ਵਾਸੀ ਜਿਨ੍ਹਾਂ ਨੂੰ ਦਲਿਤ, ਸ਼ੂਦਰ, ਨੀਚ ਕਹਿ ਕੇ ਬ੍ਰਾਹਮਣਵਾਦ ਦੁਰਕਾਰਦਾ ਰਿਹਾ, ਦੂਜਾ ਔਰਤ ਜਾਤੀ। ਇਹ ਦੋ ਇਹੋ ਜਿਹੇ ਵਰਗ ਨੇ ਜਿਨ੍ਹਾਂ ਨੇ ਬ੍ਰਾਹਮਣਵਾਦ ਤੋਂ ਸਭ ਤੋਂ ਵੱਧ ਔਖ ਝੱਲੀ, ਸੰਤਾਪ ਝੱਲਿਆ। ਜਦੋਂ ਆਪਾਂ ਪੁਰਾਤਨ ਹਿੰਦੂ ਗ੍ਰੰਥਾਂ ਦਾ ਅਧਿਐਨ ਕਰਦੇ ਹਾਂ ਤਾਂ ਉੱਥੇ ਇਹ ਮੋਟੇ ਅੱਖਰਾਂ 'ਚ ਦਰਜ ਵਾ ਉਹਨਾਂ ਦਾ ਕਿ ਢੋ, ਕੁਵਾਰ, ਸ਼ੂਦਰ, ਪਸ਼ੂ, ਨਾਰੀ, ਇਹ ਤਾੜਨ ਕੇ ਅਧਿਕਾਰੀ, ਮਤਲਬ ਜੁੱਤੀਆਂ ਦੇ ਲਾਇਕ ਸਮਝਿਆ ਹੋਇਆ ਵਾ ਸ਼ੂਦਰ ਨੂੰ ਤੇ ਨਾਰੀ ਨੂੰ। ਤੇ ਗੁਰੂ ਸਾਹਿਬਾਨ ਦੇ ਫਲਸਫੇ ਨੇ ਹੈ ਤਾਂ ਬਹੁਤ ਦੁਨੀਆ, ਜਿਹੜਾ ਜਗਤ ਜਲੰਦਾ ਸੀ, ਇਹਨੂੰ ਇੱਕ ਤਰੀਕੇ ਨਾਲ ਸੇਧ ਦਿੱਤੀ, ਸੁਚੱਜੇ ਪਾਸੇ ਤੋਰਿਆ। ਪਰ ਜੋ ਔਰਤ ਜਾਤੀ ਦਾ ਉਧਾਰ ਕੀਤਾ ਤੇ ਜਿਨ੍ਹਾਂ ਨੂੰ ਬ੍ਰਾਹਮਣਵਾਦ ਸ਼ੂਦਰ ਕਹਿ ਕੇ ਦਰਕਾਰਦਾ ਸੀ, ਉਹਨਾਂ ਦਾ ਜੋ ਉਧਾਰ ਕੀਤਾ, ਇਹ ਤਾਂ ਮਤਲਬ ਇੱਕ ਇਨਕਲਾਬੀ ਗੱਲ ਸੀ। ਔਰਤ ਜਾਤ ਨੂੰ ਜੋ ਮਾਣ ਤਾਣ, ਜੋ ਸਨਮਾਨ ਸਿੱਖ ਧਰਮ ਨੇ ਦਿੱਤਾ, ਤੇ ਜਿਨ੍ਹਾਂ ਨੂੰ ਦਲਿਤ ਬਾਹਮਣ ਕਹਿ ਕੇ ਦੁਰਕਾਰਦਾ ਸੀ, ਉਹਨਾਂ ਨੂੰ ਭਾਈ ਬਣਾ ਕੇ ਜੋ ਸਤਿਕਾਰ ਦਿੱਤਾ, ਉਹਦਾ ਕੋਈ ਦੇਣ ਦੇ ਨਹੀਂ ਸਕਦਾ। ਪਰ 5 ਸਦੀਆਂ ਦੇ ਵਿੱਚ ਸਿੱਖ ਧਰਮ ਦੇ ਕਰਕੇ ਜਿਹੜੇ ਦੋ ਇਹ ਵਰਗ, ਜਾਣੀ ਕਿ ਔਰਤ ਜਾਤੀ ਅਤੇ ਸ਼ੂਦਰ ਜਮਾਤ, ਦਲਿਤ ਜਿਨ੍ਹਾਂ ਨੂੰ ਕਹਿੰਦੇ, ਇਹ ਦੋ ਜਮਾਤਾਂ ਨੇ ਜਿਨ੍ਹਾਂ ਸਿੱਖ ਧਰਮ ਕਰਕੇ, ਗੁਰੂ ਸਾਹਿਬਾਨ ਕਰਕੇ ਰੁਤਬਾ ਬੁਲੰਦ ਕੀਤਾ, ਉੱਚਾ ਥਾਂ ਬਣਿਆ। ਇਸ ਸਾਰੇ ਕਾਸੇ ਨਾਲ ਗਦਾਰੀ ਕਰਕੇ, ਅਕਿਰਤ ਘਣਤਾ ਦਿਖਾ ਕੇ, ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੀਆਂ ਤਾਕਤਾਂ ਨਾਲ ਇਹ ਦੋਨੇ ਵਰਗ ਡਟ ਕੇ ਖੜੇ ਹੋਏ ਨੇ। ਇਸ ਨੂੰ ਤੁਸੀਂ ਦੇਖ ਸਕਦੇ ਹੋ ਕਿ ਜਿੰਨੇ ਐਂਟੀ ਪੰਥਕ ਪਲੇਟਫਾਰਮ ਨੇ, ਚਾਹੇ ਉਹ ਡੇਰਾ ਸਰਸਾ ਆ, ਚਾਹੇ ਡੇਰਾ ਭਨਿਆਰਾ, ਚਾਹੇ ਆਸ਼ੂਤੋਸ਼ ਆ, ਚਾਹੇ ਨੂਰ ਮਹਿਲ ਵਾਲਾ ਆਸ਼ੂਤੋਸ਼ ਆ, ਤਾਂ ਚਾਹੇ ਨਕਲੀ ਨਿਰੰਕਾਰੀ ਆ, ਚਾਹੇ ਭੈਣੀ ਵਾਲੇ ਆ, ਤੇ ਚਾਹੇ ਬਿਆਸ ਵਾਲੇ ਆ, ਇਹਨਾਂ ਸਾਰੇ ਥਾਵਾਂ ਦੇ ਉੱਤੇ ਇਹ ਸਿੱਖੀ ਦੇ ਦੁਸ਼ਮਣ ਡੇਰੇ ਆ।
ਇਹਦੇ ਨਾਲ ਇਹੋ ਜਿਹੇ ਹੋਰ ਬੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਰੱਖ ਕੇ ਫੇਰ ਸਿੱਖੀ ਦੀਆਂ ਜੜਾਂ ਵੱਢਦੇ ਨੇ, ਉਹ ਡੇਰੇ ਆ। ਜਾਣੀ ਕਿ ਜਿਹੜੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਦੁਸ਼ਮਣ ਸਥਾਨ ਨੇ, ਇਹਨਾਂ ਸਾਰੇ ਥਾਵਾਂ ਦੇ ਉੱਤੇ ਇੱਕ ਤਾਂ ਔਰਤ ਜਾਤੀ ਜਿਹੜੀ ਸਾਡੀ ਪੰਜਾਬ ਦੀਆਂ ਬੀਬੀਆਂ ਨੇ, ਇਹ ਜਾਣਗੀਆਂ ਔਰ ਕਦੇ ਵੀ ਇਸ ਗੱਲ ਦੀ ਸ਼ਰਮ ਨਹੀਂ ਮੰਨਣਗੀਆਂ ਕਿ ਗੁਰੂ ਸਾਹਿਬਾਨ ਨੇ, ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਕਿੱਡੀ ਸ਼ਾਨ ਦਿੱਤੀ ਹੈ। ਕਿੱਥੇ ਸਾਡੇ ਬ੍ਰਾਹਮਣਵਾਦ ਦੇ ਕਰਕੇ ਜੁੱਤੀਆਂ ਪੈਂਦੀਆਂ ਸੀ, ਤੇ ਅੱਜ ਜੇਕਰ ਸਾਡਾ ਮਾਣ ਸਤਿਕਾਰ ਬਣਿਆ, ਜਿਸ ਧਰਮ ਕਰਕੇ ਬਣਿਆ, ਅਸੀਂ ਉਸ ਧਰਮ ਦੀਆਂ ਜੜਾਂ ਵੱਢਣ ਵਾਲਿਆਂ ਦੇ ਹੱਕ ਵਿੱਚ ਕਿਉਂ ਖੜੀਆਂ? ਇਹਨਾਂ ਨੂੰ, ਬੀਬੀਆਂ ਨੂੰ, ਔਰਤ ਜਾਤੀ ਨੂੰ ਇਸ ਗੱਲ ਦੀ ਕਦੇ ਕੋਈ ਸ਼ਰਮ ਨਹੀਂ ਆਈ। ਜਿੰਨੇ ਐਂਟੀ ਪੰਥਕ ਕਰਤੂਤਾਂ ਕਰਨ ਵਾਲੇ ਸਾਧ ਨੇ ਜਾਂ ਕੋਈ ਹੋਰ ਸੰਸਥਾ ਡੇਰਾ ਆ, ਉੱਥੇ ਸਾਡੀਆਂ ਉਹ ਬੀਬੀਆਂ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਕਰਕੇ, ਗੁਰੂ ਸਾਹਿਬਾਨ ਕਰਕੇ ਇਹ ਮਾਣ ਸਤਿਕਾਰ ਅੱਜ ਵਾਲਾ ਥਾਂ ਉਹਨਾਂ ਨੂੰ ਹਾਸਲ ਹੋਇਆ, ਇਹ ਉੱਥੇ ਸਭ ਤੋਂ ਵੱਧ ਖੜੀਆਂ ਹੁੰਦੀ। ਦੂਜਾ ਜਿਹੜਾ ਉਹ ਵਰਗ ਜਿਹਦੇ ਕਰਕੇ ਗੁਰੂ ਨਾਨਕ ਪਾਤਸ਼ਾਹ ਨੂੰ ਉਸ ਮੌਕੇ ਬ੍ਰਾਹਮਣਵਾਦੀਆਂ ਨੇ ਲਲਕਾਰਿਆ ਸੀ ਕਿ ਇਹਨਾਂ ਤੋਂ ਤੈਂ ਕੀ ਲੈਣਾ, ਤੂੰ ਖੱਤਰੀ ਜਾਤ ਦਾ, ਉੱਚ ਜਾਤੀ ਦਾ। ਪਰ ਗੁਰੂ ਸਾਹਿਬ ਨੇ ਠੋਕ ਵਜਾ ਕੇ ਇਹ ਗੱਲ ਕਹੀ ਕਿ ਨਾਨਕ ਤਿਨ ਕੇ ਸੰਗ ਸਾਥ ਵੱਡਿਆ ਸਿਉ ਘਾਰੀ। ਮੈਂ ਕੀ ਲੈਣਾ, ਮੈਂ ਤਾਂ ਵੱਡਿਆਂ ਤੋਂ ਕੀ ਲੈਣਾ, ਮੇਰੇ ਲਈ ਤਾਂ ਇਹ ਜਿਨ੍ਹਾਂ ਨੂੰ ਤੁਸੀਂ ਨੀਚ ਕਹਿੰਦੇ ਹੋ ਇਹ ਮੇਰੇ ਆਪਦੇ ਆ। ਤੋ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 10 ਗੁਰੂ ਸਾਹਿਬਾਨ ਦਾ ਜਿਹੜਾ ਸਿੱਖ ਇਨਕਲਾਬ ਦਾ ਆਪਾਂ ਗੱਲ ਕਰਦੇ ਆ, ਜਦੋਂ ਕਲਗੀਧਰ ਸ਼ਹਿਨਸ਼ਾਹ ਉਸੇ ਗੁਰੂ ਨਾਨਕ ਪਾਤਸ਼ਾਹ ਵਾਲੇ ਫਰਮਾਨ ਨੂੰ ਨਵੇਂ ਮਾਹੌਲ ਵਿੱਚ ਇਉਂ ਬਿਆਨ ਕਰਦੇ ਆ ਕਿ ਜਿਨ ਕੀ ਜਾਤ ਵਰਣ ਔਰ ਕੁੱਲ ਮਾਹੀ ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕੋ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਖਾਉ। ਜਿਨ੍ਹਾਂ ਨੂੰ ਸਰਦਾਰੀਆਂ ਬਖਸ਼ੀਆਂ, ਅੱਜ ਉਹ ਜਿਹੜੇ ਭਾਈ ਬਣ ਕੇ ਜਿਨ੍ਹਾਂ ਦੇ ਪੁਰਖਿਆਂ ਦਾ ਬੜਾ ਇਤਿਹਾਸ ਵਿੱਚ ਜ਼ਿਕਰ ਆ, ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ, ਭਾਈ ਜੈਤਾ ਜੀ, ਭਾਈ ਸੰਗਤ ਸਿੰਘ ਜੀ, ਹੋਰ ਬੜੇ ਮਹਾਨ ਬਾਬੇ ਕਹਿ ਕੇ ਉਹਨਾਂ ਨੂੰ ਅਸੀਂ ਐਡਾ ਵਧੀਆ ਦਿਲ ਵਿੱਚ ਪਿਆਰ ਆਉਂਦਾ। ਉਹਨਾਂ ਸਾਰਿਆਂ ਨੂੰ ਪਿੱਠ ਦਿਖਾ ਕੇ ਜਿਹੜੇ ਲੋਕ ਸਿੱਖੀ ਦੇ ਦੁਸ਼ਮਣ ਡੇਰਿਆਂ ਦੇ ਵਿੱਚ ਜਾ ਕੇ ਖੜਦੇ ਆ, ਇਹਨਾਂ ਦਾ ਕਿਹੜੇ ਯੁੱਗ ਭਲਾ ਹੋ ਜੂ? ਜੇਕਰ ਕਿਸੇ ਗਰੀਬ ਬੰਦੇ ਨਾਲ ਜ਼ੁਲਮ ਹੋ ਰਿਹਾ ਹੋਵੇ ਤੇ ਕੋਈ ਉਧਰ ਦੀ ਲੰਘਿਆ ਜਾਂਦਾ ਬੰਦਾ ਜਿਹਦੇ ਵਿੱਚ ਸਮਰੱਥਾ ਹੈ, ਉਸ ਗਰੀਬ ਬੰਦੇ ਲਈ ਉਹਨਾਂ ਜ਼ਾਲਮ ਤੇ ਜ਼ੁਲਮ ਕਰਨ ਵਾਲਿਆਂ ਨਾਲ ਟਕਰਾ ਜਾਵੇ ਤੇ ਉਸ ਜਿਹੜਾ ਦੱਬਿਆ ਕੁਚਲਿਆ ਬੰਦਾ ਉਹਦਾ ਅਹਿਸਾਨਮੰਦ ਹੋਣਾ ਚਾਹੀਦਾ। ਪਰ ਉਹ ਅਹਿਸਾਨਮੰਦ ਹੋਣ ਦੀ ਥਾਂ ਉਲਟਾ ਜ਼ੁਲਮ ਕਰਨ ਵਾਲਿਆਂ ਦੇ ਹੱਕ ਵਿੱਚ ਖੜ ਕੇ ਉਸ ਸੇਵੀਅਰ ਨੂੰ, ਉਸ ਬਚਾਉਣ ਵਾਲੇ ਨੂੰ, ਉਸ ਰੱਖਿਅਕ ਨੂੰ ਹੀ ਚੜਾਉਣ ਬਹਿ ਜੇ। ਇਸ ਮੌਕੇ ਇਹ ਭਾਣਾ ਸਾਡੇ ਪੰਥ ਵਿੱਚ ਵਾਪਰ ਰਿਹਾ। ਔਰਤ ਜਾਤੀ ਨੇ ਅਤੇ ਬ੍ਰਾਹਮਣਵਾਦ ਵੱਲੋਂ ਸ਼ੂਦਰ ਕਹਿ ਕੇ ਦਰਕਾਰੇ ਵਰਗ ਨੇ, ਇਹਨਾਂ ਨੇ ਇਸ ਮੌਕੇ ਸਿੱਖ ਸਮਾਜ ਨੂੰ, ਖਾਲਸਾ ਪੰਥ ਨੂੰ ਨੀਵਾਂ ਦਿਖਾ ਕੇ ਬ੍ਰਾਹਮਣਵਾਦ ਦੇ ਤੇ ਭਾਰਤੀ ਨਿਜ਼ਾਮ ਦੇ ਖੋਲੇ ਹੋਏ ਸਾਰੇ ਅੱਡੇ ਜਿਹੜੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨੂੰ, ਸਿੱਖਾਂ ਦੇ ਸਿਦਕ ਨੂੰ ਕਮਜ਼ੋਰ ਕਰਨ ਲਈ ਸ਼ੁਰੂ ਕੀਤੇ ਨੇ, ਉਹਨਾਂ ਦੇ ਵਿੱਚ ਆਪਦਾ ਜਿਹੜਾ ਹੈਗਾ ਸਮਰਥਨ ਉਹ ਦੇਣਾ ਸ਼ੁਰੂ ਕੀਤਾ ਹੋਇਆ ਹੈ। ਹੁਣ ਇਹਨਾਂ ਨੂੰ ਇਹ ਸਮਝ ਨਹੀਂ ਲੱਗਦੀ ਕਿ ਜਦੋਂ ਬ੍ਰਾਹਮਣਵਾਦ ਤੇ ਹਿੰਦੂ ਤਵੀ ਨਿਜ਼ਾਮ ਸਿੱਖ ਧਰਮ ਦੀਆਂ ਜੜਾਂ ਪੱਟਣ ਦੇ ਲਈ ਇਸ ਤਰੀਕੇ ਨਾਲ ਲੱਗਿਆ ਹੋਇਆ, ਉਹ ਤਾਂ ਗੁਰੂ ਪਾਤਸ਼ਾਹ ਦੀ ਮੌਜ ਆ ਕਿ ਕਦੋਂ ਕਿਹੜਾ ਗੱਲ ਕਿਵੇਂ ਹੋਣੀ ਹੈ। ਪਰ ਉਹ ਦੁਸ਼ਮਣ ਦੀ ਤਾਂ ਸੋਚ ਇਹ ਆ ਨਾ ਕਿ ਮੈਂ ਜੜਾਂ ਪੱਟਣੀਆਂ ਨੇ, ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ ਹੈ। ਤੇ ਜਿਹੜੇ ਬੰਦੇ ਇਸ ਮੌਕੇ ਉਸ ਪ੍ਰੋਜੈਕਟ ਦਾ ਹਿੱਸਾ ਬਣੇ ਹੋਏ ਨੇ, ਉਹਨਾਂ ਸਾਰਿਆਂ ਦੇ ਵਿੱਚੋਂ ਔਰਤ ਜਾਤੀ ਤੇ ਦਲਿਤ ਵਰਗ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਕਿ ਬ੍ਰਾਹਮਣਵਾਦ ਨੂੰ, ਖਾਲਸਾ ਪੰਥ ਉੱਤੇ ਗੁੱਸਾ ਹੀ ਇਹ ਆ ਕਿ ਤੂੰ ਮੇਰੇ ਸ਼ਿਕਾਰ ਜਿਹੜੇ ਆ ਮੇਰੀ ਜਾੜ ਹੇਠੋਂ ਕੱਢ ਕੇ ਲੈ ਗਏ। ਉਹ ਜਿਹੜਾ ਇਹ ਗੁੱਸਾ, ਇਹ ਜਿਵੇਂ ਜਿਹੜੇ ਅੰਗਰੇਜ਼ ਵੱਡੇ ਵੱਡੇ ਲਿਖਾਰੀ ਜਾਂ ਹੋਰ ਧਰਮਾਂ ਜਾਤਾਂ ਗੋਤਾਂ ਦੇ ਲੋਕ ਨੇ, ਜਿਹੜੇ ਆਊਟਸਾਈਡਰ ਨੇ, ਹਿੰਦੂ ਅਤੇ ਸਿੱਖ ਧਰਮ ਤੋਂ ਜਿਹੜੇ ਪਰਾਂ ਦੇ ਲੋਕ ਨੇ, ਉਹ ਸਾਰੀ ਇਹ ਗੱਲ ਮੰਨਦੇ ਆ ਕਿ ਸਿੱਖ ਫਲਸਫੇ ਦੇ ਵਿੱਚ ਜੋ ਚੰਗਿਆਈਆਂ ਨੇ, ਜਿਨ੍ਹਾਂ ਨੇ ਔਰਤ ਜਾਤੀ ਨੂੰ ਤੇ ਭਾਰਤ ਦੇ ਮੂਲ ਵਾਸੀ ਲੋਕਾਂ ਨੂੰ
ਬ੍ਰਾਹਮਣਵਾਦ ਤੋਂ ਮੁਕਤੀ ਦਿਵਾਈ ਹੈ। ਉਸ ਮੁਕਤੀ ਦਾ ਬ੍ਰਾਹਮਣਵਾਦ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ ਤੇ ਜਦੋਂ ਕਿਤੇ ਵੀ ਲੋਟ ਲੱਗੇਗਾ ਬ੍ਰਾਹਮਣਵਾਦ ਸਿੱਖੀ ਦੇ ਉਲਟ, ਸਿੱਖਾਂ ਦੇ ਉਲਟ ਇਹ ਕੰਮ ਲਾਜ਼ਮੀ ਕਰੇਗਾ। ਤੇ ਇਸ ਮੌਕੇ ਕਿਉਂਕਿ ਅਗਲਿਆਂ ਕੋਲੇ ਰਾਜ ਦੀ ਤਾਕਤ ਆ, ਇਸ ਮੌਕੇ ਪਰਖ ਦੀ ਘੜੀ ਆ ਕਿ ਸਿੱਖੀ ਨਾਲ ਕੌਣ ਕਿਵੇਂ ਖੜਦਾ। ਜਿਹੜੇ ਪੰਜਾਬ ਦੇ ਕਾਸ਼ਤਕਾਰ ਬਰਾਦਰੀਆਂ ਦੇ ਜ਼ਿਮੀਂਦਾਰ ਭਾਈਚਾਰੇ ਦੇ ਲੋਕ ਨੇ ਜਾਂ ਹੋਰ ਬਹੁਤ ਸਾਰੀਆਂ ਬਰਾਦਰੀਆਂ ਜਿਨ੍ਹਾਂ ਨੇ ਸਿੱਖੀ ਦੀ ਸ਼ਾਨ ਵਧਾਈ ਬੀਤੇ ਦੌਰ ਵਿੱਚ, ਉਹਨਾਂ ਵਿੱਚੋਂ ਵੀ ਬਹੁਤ ਸਾਰੇ ਲੋਕ ਆਪਣੀਆਂ ਸਵਾਰਥਾਂ ਕਰਕੇ ਜਾਂ ਕਮਜ਼ੋਰੀਆਂ ਕਰਕੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਦੁਸ਼ਮਣਾਂ ਦੇ ਨਾਲ ਜਾ ਕੇ ਹੱਥ ਮਿਲਾਉਂਦੇ ਆ। ਤੇ ਇਹ ਸਾਰਾ ਕੁਝ ਜਿੱਥੇ ਸਿੱਖੀ ਦੀਆਂ ਜੜ੍ਹਾਂ ਵੱਢਣ ਲਈ ਦੁਸ਼ਮਣ ਦੇ ਹੱਥ ਠੋਕਾ ਬਣਨ, ਜਿਵੇਂ ਜੰਗਲ ਵੱਢਣ ਲਈ ਕਹਾੜੇ ਦਾ ਦਸਤਾ ਲੱਕੜ ਦਾ ਪਾਇਆ ਜਾਂਦਾ, ਉਹ ਉਸ ਕੜੀ ਦੇ ਵਿੱਚ ਆ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਬਣੇ ਫਿਰਦੇ ਆ, ਰੋਗਲਾ ਜੀ, ਹਰਦੇਵ ਸਿੰਘ ਰੋਗਲਾ, ਇਹ ਬਿਮਾਰੀ ਦਾ ਵੀ ਉਸੇ ਕੈਟਾਗਰੀ ਦੇ ਵਿੱਚ ਜ਼ਿਕਰ ਕਰਨਾ ਬਣਦਾ ਹੈ। ਬੀਤੇ ਦੌਰ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਝੰਡੇ ਹੇਠ ਖੜੇ ਬੇਅੰਤ ਇਹੋ ਜਿਹੇ ਲੀਡਰਾਂ ਨੇ, ਚਾਹੇ ਉਹ ਸ਼੍ਰੋਮਣੀ ਕਮੇਟੀ ਮੈਂਬਰ, ਚਾਹੇ ਉਹ ਹੋਰ ਸਿਆਸੀ ਤੌਰ ਦੇ ਉੱਤੇ ਬਾਦਲ ਦਲ ਨਾਲ ਸੰਬੰਧਿਤ ਲੀਡਰ ਸੀ, ਇਹਨਾਂ ਸਾਰਿਆਂ ਨੇ ਡੇਰਾ ਸਰਸਾ ਸਮੇਤ ਹੋਰ ਉਹਨਾਂ ਧਿਰਾਂ ਧੜਿਆਂ ਪਲੇਟਫਾਰਮਾਂ ਨਾਲ ਸਾਂਝ ਰੱਖੀ ਆ ਜਿਨ੍ਹਾਂ ਬਾਰੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਵੀ ਜਾਰੀ ਹੋਏ ਨੇ। ਜੇ ਸਿੱਖ ਜਗਤ ਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦੀ ਪਾਲਣਾ ਨਹੀਂ ਕਰਨੀ ਤਾਂ ਹੋਰ ਇਹਨਾਂ ਹੁਕਮਨਾਮਿਆਂ ਦੀ ਪਾਲਣਾ ਕਿਹਨੇ ਕਰਨੀ ਹੈ। ਸੋ ਜਿਹੜਾ ਰੌਲਾ ਪਹਿਲਾਂ ਹੀ ਪੰਥ ਵਿੱਚ ਪਿਆ ਹੋਇਆ, ਅਕਾਲ ਤਖਤ ਤੋਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸਰਦਾਰੀ ਨੂੰ ਬਿਲਕੁਲ ਰੋੜ ਦਿੱਤਾ ਗਿਆ। ਇਸ ਮੌਕੇ ਉਹਦੀ ਖੇਹ ਹੋਈ ਪਈ ਆ, ਜਿਸ ਤਰੀਕੇ ਨਾਲ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਉਹਦੇ ਹਾਲਾਤ ਨੇ। ਪਰ ਫਿਰ ਵੀ ਇਸ ਮੌਕੇ ਵੀ ਜੇਕਰ ਕੋਈ ਡੇਰਾ ਸਰਸਾ ਦੀ ਹਮਾਇਤ ਕਰਦਾ ਫਿਰਦਾ ਹੈ ਤਾਂ ਇਸ ਗੱਲ ਦੇ ਉੱਤੇ ਚਿੰਤਾ ਕਰਨੀ ਬਣਦੀ ਆ ਕਿ ਸਾਡੇ ਹਾਲ ਕੀ ਨੇ। ਇੱਕ ਪਾਸੇ ਈਸਾਈ ਭਾਈਚਾਰੇ ਵਾਲੇ ਸਾਨੂੰ ਘੇਰੀ ਫਿਰਦੇ ਆ, ਪੰਜਾਬ ਦੀ ਧਰਤੀ ਉੱਤੇ ਬੇਅੰਤ ਮਣਾ ਮੂੰਹ ਰੁਪਈਆ ਖਰਚਿਆ ਜਾ ਰਿਹਾ ਕਿ ਸਿੱਖਾਂ ਦੇ ਕਮਜ਼ੋਰ ਹਿੱਸਿਆਂ ਨੂੰ ਈਸਾਈ ਬਣਾਇਆ ਜਾਵੇ। ਈਸਾਈ ਕਹਿੰਦੇ ਆ ਜੀ ਸਿੱਖਾਂ ਨੂੰ ਪਤਾ ਹੀ ਨਹੀਂ ਗੁਰੂ ਗ੍ਰੰਥ ਸਾਹਿਬ 'ਚ ਕੀ ਆ, ਸਾਨੂੰ ਪੁੱਛੋ ਅਸੀਂ ਦੱਸਾਂਗੇ। ਦੂਜੇ ਪਾਸੇ ਇਸੇ ਧਰਤੀ ਦੇ ਉੱਤੇ ਅੱਡ-ਅੱਡ ਖਿੱਤਿਆਂ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਸਾਰੇ ਆਪਣੇ ਆਪ ਨੂੰ ਮੁਸਲਮਾਨ ਸਮਝਣ ਵਾਲੇ ਲੋਕ ਸਿੱਖ ਫਲਸਫੇ ਦੇ ਉੱਤੇ, ਸਿੱਖ ਧਰਮ ਦੇ ਉੱਤੇ ਅਟੈਕ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਸੀ ਉਹ ਤਾਂ ਸਾਡੇ ਵਿੱਚੋਂ ਸੀ, ਅਸੀਂ ਸਾਡੇ ਨਾਲ ਕਰੋ ਗੱਲ, ਸਿੱਖਾਂ ਨੂੰ ਤਾਂ ਪਤਾ ਹੀ ਨਹੀਂ। ਤੀਜੇ ਪਾਸੇ ਹਿੰਦੂ ਚੰਬੜੇ ਹੋਏ ਨੇ। ਜਿਸ ਘਰ ਵਿੱਚ ਕੋਈ ਚੀਜ਼ ਖੋਹਣ ਲਈ ਹੋਵੇ, ਜਿਹਦੇ ਕੋਲ ਇਹ ਸੋਨਾ ਚਾਂਦੀ ਕੋਈ ਖਜ਼ਾਨਾ ਪਿਆ ਹੋਵੇ, ਉਸ ਘਰ ਨੂੰ ਚੋਰਾਂ ਨੇ ਪੈਣਾ ਹੀ ਹੁੰਦਾ। ਸੋ ਜੇਕਰ ਹਰ ਇੱਕ ਚੋਰ ਲਟੇਰਾ ਸਿੱਖੀ ਉੱਤੇ ਆਪਦਾ ਦਾਅਵਾ ਜਤਾ ਰਿਹਾ, ਇੱਥੋਂ ਤੱਕ ਕਿ ਨਾਸਤਕ ਕਹਾਉਂਦੇ ਕਾਮਰੇਡ ਵੀ ਕਹਿੰਦੇ ਆ ਸਿੱਖਾਂ ਨੂੰ ਨਹੀਂ ਪਤਾ, ਇਹ ਗੁਰੂ ਸਾਹਿਬ ਤਾਂ ਕਹਿੰਦੇ ਕਾਮਰੇਡ ਹੋਏ ਨੇ। ਸੋ ਸਾਰੇ ਪਾਸਿਓਂ ਸਿੱਖ ਧਰਮ ਦਾ, ਸਿੱਖ ਫਲਸਫੇ ਦਾ ਜਿਸ ਤਰੀਕੇ ਨਾਲ ਘੇਰਾਬੰਦੀ ਕਰਕੇ ਸਿੱਖਾਂ ਨੂੰ ਕਮਜ਼ੋਰ ਕਰਕੇ ਆਹ ਹਾਲਾਤ ਬਣਾਏ ਜਾ ਰਹੇ ਨੇ ਕਿ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਚੈਲੰਜ ਕਰ ਰਿਹਾ। ਆਮ ਜਿਹੜੇ ਔਰਤ ਜਾਤੀ ਜਾਂ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਨੇ, ਹੋਰ ਬਹੁਤ ਸਾਰੇ ਕਮਜ਼ੋਰ ਵਰਗ ਨੇ ਸਾਡੇ ਪੰਥ ਦੇ, ਉਹਨਾਂ ਨੂੰ ਕੀ ਪਿੱਟੀਏ ਜੇ ਸ਼੍ਰੋਮਣੀ ਕਮੇਟੀ, ਦੇਖੋ ਜਿਹੜਾ ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਿਆ ਹੋਊਗਾ, ਇੱਕ ਤਾਂ ਗੱਲ ਪੱਕੀ ਆ ਕਿ ਰਾਜਨੀਤਿਕ ਤੌਰ ਤੇ ਚੇਤੰਨ ਹੋਏਗਾ। ਦੂਜਾ ਇਹ ਹੈ ਕਿ ਚਾਰ ਪੈਸੇ ਵੀ ਕੋਲ ਹੋਣਗੇ। ਤੀਜਾ ਇਹ ਆ ਵੀ ਸਮਾਜਿਕ ਤੌਰ ਤੇ, ਧਾਰਮਿਕ ਤੌਰ ਤੇ ਉਹਦਾ ਰੁਤਬਾ ਆਮ ਲੋਕਾਂ ਨਾਲੋਂ ਥੋੜਾ ਜਿਹਾ ਉੱਚਾ ਮੰਨਿਆ ਜਾਂਦਾ ਹੋਏਗਾ। ਤੇ ਇਸ ਮਾਹੌਲ ਵਿੱਚ ਜੇਕਰ ਆਪਾਂ ਔਰਤ ਜਾਤੀ ਉੱਤੇ ਚਿੰਤਾ ਕਰਦੇ ਆਂ, ਜੇ ਆਪਾਂ ਸ਼ੂਦਰ ਦਲਿਤ ਜਿਨ੍ਹਾਂ ਨੂੰ ਬਾਹਮਣ ਕਹਿੰਦਾ, ਸਿੱਖ ਕੌਮ ਤਾਂ ਉਹਨਾਂ ਨੂੰ ਭਾਈ ਮੰਨ ਕੇ ਗਲ ਨਾਲ ਲਾਉਂਦੀ ਹੈ, ਤੇ ਉਸ ਵਰਗ ਦੇ ਬਾਰੇ ਜੇ ਗੱਲ ਕਰਦੇ ਆ, ਉਹਨਾਂ ਤੇ ਆਪਾਂ ਚਿੰਤਾ ਕਰਦੇ ਆ ਕਿ ਉਹ ਸਿੱਖੀ ਦੇ ਦੁਸ਼ਮਣ ਤਾਕਤਾਂ ਦੇ ਨਾਲ ਜਾ ਕੇ ਰਲ ਗਏ, ਤਾਂ ਭਾਈ ਇਹਨਾਂ ਦਾ ਕੀ ਕਰੀਏ ਜਿਹੜੇ ਸ਼੍ਰੋਮਣੀ ਕਮੇਟੀ ਮੈਂਬਰ ਬਣ ਕੇ ਵੀ ਨਹੀਂ ਹਟ ਰਹੇ। ਹੁਣ ਇੱਥੇ ਆ ਕੇ ਗੱਲ ਆਉਂਦੀ ਆ ਕਿ ਜਦੋਂ
ਸਾਡੇ ਧਰਮ ਦੇ ਉੱਤੇ ਅਟੈਕ ਹੁੰਦਾ ਉਹ ਇੱਕ ਅਕਾਲ ਤਖਤ ਸਾਹਿਬ ਦੇ ਉੱਤੇ ਤੋਪਾਂ ਬੰਬਾਂ ਗੋਲਿਆਂ ਵਾਲਾ ਅਟੈਕ ਆ। ਉਹ ਇੱਕ ਅਟੈਕ ਆ ਜਦੋਂ ਸਾਡੇ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਜਾਂਦਾ। ਉਹ ਅਟੈਕ ਆ ਜਦੋਂ ਸਾਡੇ ਬੰਦਿਆਂ ਦੇ ਉੱਤੇ ਝੂਠੇ ਮੁਕੱਦਮੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਜਾਂਦਾ, ਫਿਜ਼ੀਕਲ ਅਟੈਕ। ਪਰ ਇੱਕ ਆ ਅਟੈਕ ਆ ਜਿਹੜਾ ਖੜੇ ਖੜੋਤੇ ਸਿੱਖਾਂ ਨੂੰ ਜਾਂ ਤਾਂ ਸਰਸੇ ਭਨਿਆਰੇ ਬਿਆਸ ਆਸ਼ੂਤੋਸ਼ ਦੇ ਕੋਲੇ ਜਾਂ ਕਿਸੇ ਹੋਰ ਐਂਟੀ ਪੰਥਕ ਡੇਰੇ 'ਚ ਵਾੜਿਆ ਜਾਵੇ, ਜਾਂ ਉਹਨਾਂ ਦੇ ਕੋਲੋਂ ਸਿੱਖੀ ਛੁਡਵਾ ਕੇ ਉਹਨਾਂ ਨੂੰ RSS ਵਾਲੇ ਕੇਸਾਧਾਰੀ ਸਿੱਖ ਜਿਹੜਾ ਉਹ ਬਣਾਇਆ ਜਾਵੇ। ਇਸ ਸਾਰੇ ਕਾਸੇ ਦੇ ਵਿੱਚ ਇਸ ਮੌਕੇ ਜਿਹੜੇ ਸਾਡੇ ਰਾਜਨੀਤਿਕ ਅਤੇ ਧਾਰਮਿਕ ਸਫਾ ਦੇ ਵਿੱਚ ਵਿਚਰਦੇ ਲੋਕ ਨੇ ਉਹਨਾਂ ਦਾ ਰੋਲ ਸਭ ਤੋਂ ਨਖਿੱਧ ਵਾ। ਜਿਹੜੇ ਆਮ ਸਿੱਖ ਨੇ ਜਿਨ੍ਹਾਂ ਦੀਆਂ ਨਿੱਕੀਆਂ ਨਿੱਕੀਆਂ ਜਥੇਬੰਦੀਆਂ ਨੇ, ਜਿਨ੍ਹਾਂ ਕੋਲੇ ਬਹੁਤਾ ਤਾਕਤ ਸਮਰੱਥਾ ਸ਼ਕਤੀ ਨਹੀਂ ਹੈ, ਉਹ ਤਾਂ ਲੱਗਦੀ ਵਾਹ RSS ਦਾ ਵੀ ਵਿਰੋਧ ਕਰਨਗੇ, ਡੇਰਾ ਸਰਸਾ ਦਾ ਵਿਰੋਧ ਕਰਨਗੇ, ਭਨਿਆਰੇ ਵਾਲੇ ਦਾ, ਜਾਂ ਜਿੰਨੇ ਵੀ ਪੰਥਕ ਹਿੱਤਾਂ ਦੇ ਉਲਟ ਚੱਲਦੀਆਂ ਤਾਕਤਾਂ ਨੇ ਉਹਨਾਂ ਦਾ ਵਿਰੋਧ ਕਰਨਗੇ। ਪਰ ਆ ਜਿਹੜੇ ਸਾਡੇ ਕਾਮਰੇਡਾਂ ਦੇ ਵਿੱਚ, ਅਕਾਲੀਆਂ ਦੇ ਵਿੱਚ, BJP ਦੇ ਵਿੱਚ ਜਾਂ ਕਾਂਗਰਸ ਦੇ ਵਿੱਚ ਜਾਂ ਕਿਸੇ ਵੀ ਹੋਰ ਜਮਾਤ ਵਿੱਚ ਜਿਹੜੇ ਆਪਣੇ ਆਪ ਨੂੰ ਵੱਡੇ ਧੜੱਲੇਦਾਰ ਮੰਨਦੇ ਆ, ਜਿਹੜੇ ਚੌਧਰੀ ਬਣੇ ਹੋਏ ਨੇ, ਇਹ ਲੋਕ ਸਾਰੇ ਦੇ ਸਾਰੇ ਕੀ ਕਰ ਰਹੇ ਨੇ? ਇਹ ਪੰਥਕ ਹਿੱਤਾਂ ਦੇ ਉਲਟ ਹੁਕਮਨਾਮਿਆਂ ਨੂੰ ਚੈਲੰਜ ਕਰਕੇ ਸਿੱਖੀ ਦੇ ਦੁਸ਼ਮਣਾਂ ਦਾ ਸਾਥ ਸਹਿਯੋਗ ਦੇ ਰਹੇ ਨੇ। ਹੁਣ ਇਹੋ ਜਿਹੇ ਲੋਕਾਂ ਦੇ ਨਾਲ BJP ਦਾ, RSS ਦਾ, ਹਿੰਦੂ ਕੱਟੜ ਤਵੀਆਂ ਦਾ, ਕੱਟੜਪੰਥੀਆਂ ਦਾ ਕੀ ਭਰੋਸਾ ਹੋ ਸਕਦਾ? ਉਹ ਤਾਂ ਕਹਿਣਗੇ ਜੀ ਬੰਦੇ ਬੜੇ ਵਧੀਆ ਨੇ ਇਹ। ਤੋ ਜਿਹੜੇ ਪੰਜਾਬ ਦੇ ਵਿੱਚ ਆਪਾਂ ਇਹ ਦਾਅਵਾ ਕਰਦੇ ਰਹੇ ਆ ਕਿ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ, ਜਿਸ ਪੰਜਾਬ ਬਾਰੇ ਕਿਹਾ ਜਾਂਦਾ ਹੈ ਕਿ ਸ਼ਾਹ ਮੁਹੰਮਦਾ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਉਸ ਪੰਜਾਬ ਦੇ ਵਿੱਚ ਚੱਪੇ ਚੱਪੇ ਉੱਤੇ ਜੇਕਰ ਐਂਟੀ ਪੰਥਕ ਫੋਰਸਾਂ ਸਰਗਰਮ ਨੇ, ਦੁਸ਼ਮਣ ਬਾਤ ਕਰੇ ਅਣਹੋਣੀ, ਉਹ ਦਿੱਲੀ ਤੇ ਨਾਗਪੁਰ ਵਾਲਿਆਂ ਨੇ ਤਾਂ ਆਪਣੀਆਂ ਸਾਜ਼ਿਸ਼ਾਂ ਲਾਗੂ ਕਰਨੀਆਂ ਹੀ ਸੀ। ਪਰ ਉਹਨਾਂ ਸਾਜ਼ਿਸ਼ਾਂ ਨੂੰ ਪੰਜਾਬ ਦੀ ਧਰਤੀ ਉੱਤੇ ਜੇਕਰ ਮੂਹਰਿਓਂ ਵੈਲਕਮ, ਉਹਨਾਂ ਨੂੰ ਜੀ ਆਇਆਂ ਕਿਹਾ ਜਾ ਰਿਹਾ ਹੁੰਦਾ, ਪਰ ਇੱਥੇ ਤਾਂ ਚਾਹੇ ਬਾਦਲ ਦਲ ਦਾ ਰਾਜ ਆ, ਚਾਹੇ ਕਾਂਗਰਸ ਦਾ ਰਾਜ ਆ, ਚਾਹੇ ਕਿਸੇ ਹੋਰ ਪਾਰਟੀ ਦਾ ਰਾਜ ਆ, ਜਿਹੜੀ ਪਾਰਟੀ ਦਾ ਵੀ ਮਰਜ਼ੀ ਰਾਜ ਹੋਵੇ, ਹਰ ਪਾਰਟੀ, ਹਰ ਧਿਰ, ਹਰ ਧੜਾ ਇਹਨਾਂ ਐਂਟੀ ਪੰਥਕ ਜਿਹੜੀਆਂ ਫੋਰਸਸ ਨੇ ਜਾਂ ਸਰਗਰਮੀਆਂ ਨੇ ਉਹਦਾ ਸਾਥ ਸਹਿਯੋਗ ਜਿਹੜਾ ਹੈ ਉਹ ਦਿੰਦੀਆਂ ਨੇ। ਹੁਣ ਇੱਥੇ ਗੱਲ ਫਿਰ ਉੱਭਰਦੀ ਆ ਕਿ ਲੈ ਦੇ ਕੇ ਇੱਕੋ ਇੱਕ ਹੱਲ ਬਚਦਾ ਸਿੱਖਾਂ ਕੋਲੇ, ਖਾਲਿਸਤਾਨ। ਪਰ ਖਾਲਿਸਤਾਨ ਨੇੜੇ ਤੇੜੇ ਕਿਤੇ ਦਿਖਦਾ ਨਹੀਂ। ਇੱਕ 1975 ਤੋਂ ਲੈ ਕੇ 80-81 ਤੱਕ ਡਾਕਟਰ ਸੋਹਣ ਸਿੰਘ, ਜਿਹੜੇ ਬਾਅਦ ਵਿੱਚ ਖਾਲਿਸਤਾਨੀ ਸੰਘਰਸ਼ ਦਰਮਿਆਨ ਪੰਥਕ ਕਮੇਟੀ ਦੇ ਉੱਘੇ ਚਿਹਰੇ ਦੇ ਰੂਪ ਦੇ ਵਿੱਚ ਚਰਚਾ ਵਿੱਚ ਰਹੇ, ਉਹਨਾਂ ਨਾਲ ਬਹੁਤ ਸਾਰੇ ਵਿਵਾਦ ਵੀ ਜੁੜੇ। ਪਰ ਉਹਨਾਂ ਦੀ ਇੱਕ ਐਕਟੀਵਿਟੀ ਦੀ ਮੈਂ ਗੱਲ ਕਰਨ ਲੱਗਿਆ 1980 ਦੇ ਲਾਗੇ ਚਾਗੇ, ਜਦੋਂ ਭਾਈ ਗਜਿੰਦਰ ਸਿੰਘ ਹੁਣੀ ਦਲ ਖਾਲਸਾ ਦੇ ਰੂਪ ਵਿੱਚ ਇੱਥੇ ਚੰਡੀਗੜ੍ਹ ਪੰਜਾਬ ਦੇ ਵਿੱਚ ਸਰਗਰਮ ਸੀ। ਉਹਨਾਂ ਦਿਨਾਂ ਦੇ ਵਿੱਚ ਡਾਕਟਰ ਸੋਹਣ ਸਿੰਘ ਇੱਕ ਸੈਮੀਨਾਰ ਟਾਈਪ, ਡਿਸਕਸ਼ਨ ਟਾਈਪ ਪ੍ਰੋਗਰਾਮ ਕਰਦੇ ਹੁੰਦੇ ਸੀ, ਵਾਈ ਨਾਟ ਖਾਲਿਸਤਾਨ, ਖਾਲਿਸਤਾਨ ਕਿਉਂ ਨਹੀਂ। ਉਹਦੇ ਵਿੱਚ ਜਿਹੜੇ ਚਿੰਤਕ, ਵਿਦਵਾਨ, ਇੰਟੈਲੈਕਚੁਅਲ, ਬੁੱਧੀਜੀਵੀ, ਉਹਨਾਂ ਨਾਲ ਚਰਚਾਵਾਂ ਹੁੰਦੀਆਂ ਸੀਗੀਆਂ, ਵਾਈ ਨਾਟ ਖਾਲਿਸਤਾਨ। ਤੇ ਉਹ ਜਿਹੜਾ ਵਾਈ ਨਾਟ ਖਾਲਿਸਤਾਨ ਸੀ, ਉਸ ਡਿਸਕਸ਼ਨ ਦੇ ਵਿੱਚੋਂ ਹੀ ਗੱਲਾਂ ਅੱਗੇ ਨਿਕਲੀਆਂ। ਉਹ ਡਾਕਟਰ ਸੋਹਣ ਸਿੰਘ ਨੇ ਆਪਦੀ ਲਾਈਫ ਦੇ ਵਿੱਚ ਅੱਗੇ ਜਾ ਕੇ ਕੀ ਨੈਗੇਟਿਵ ਜਾਂ ਪੋਜ਼ਿਟਿਵ ਰੋਲ ਨਿਭਾਇਆ ਉਹ ਵੱਖਰੀ ਗੱਲ ਹੈ। ਪਰ ਅੱਜ ਦੀ ਤਰੀਕ ਵਿੱਚ ਵੀ ਸਾਡੀ ਕੌਮ ਨੂੰ ਇਸ ਗੱਲ ਦੀ ਲੋੜ ਹੈ ਕਿ ਹਰ ਘਰ ਵਿੱਚ, ਹਰ ਮੋੜ ਦੇ ਉੱਤੇ ਜਿੱਥੇ ਵੀ ਚਾਰ ਭਰਾ ਜੁੜਦੇ ਆ, ਉੱਥੇ ਵਾਈ ਨਾਟ ਖਾਲਿਸਤਾਨ ਦਾ ਸਲੋਗਨ ਲੈ ਕੇ ਚਰਚਾਵਾਂ ਕੀਤੀਆਂ ਜਾਣ ਕਿ ਅਸੀਂ ਗੁਲਾਮ ਕਿਉਂ ਰਹੀਏ।
ਉਹਦੇ ਵਿੱਚ ਆ ਜਿਹੜੀ ਗੱਲ ਆ ਫਿਰ ਸਭ ਤੋਂ ਵੱਧ ਉੱਭਰ ਕੇ ਆਊਗੀ ਕਿ ਜੇਕਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲਿਆਂ ਦੇ ਹੱਕ ਵਿੱਚ ਬੋਲਦੇ ਫਿਰਦੇ ਆ, ਇਸ ਕਰਕੇ ਹੀ ਆ ਕਿਉਂਕਿ ਹਿੰਦੁਸਤਾਨ ਹੈ, ਖਾਲਿਸਤਾਨ ਨਹੀਂ ਹੈ। ਜੇਕਰ ਔਰਤ ਜਾਤੀ ਇਹ ਗੱਲ ਭੁੱਲੀ ਫਿਰਦੀ ਆ, ਅੱਜ ਸਾਰੇ ਡੇਰਿਆਂ ਦੀ ਜਿਹੜੀ ਉਹਨਾਂ ਦੀ ਪ੍ਰਾਪਤੀ ਆ ਜਾਂ ਉਹਨਾਂ ਦੀ ਕਾਮਯਾਬੀ ਆ, ਉਹਨਾਂ ਦੀ ਸਫਲਤਾ ਆ, ਉਹਦੇ ਪਿੱਛੇ ਸਾਡੀਆਂ ਆਪਣੀਆਂ ਬੀਬੀਆਂ ਦਾ ਸਭ ਤੋਂ ਵੱਡਾ ਯੋਗਦਾਨ ਆ, ਸਭ ਤੋਂ ਵੱਡਾ ਹੱਥ ਆ। ਸੋ ਜਿਹੜੀਆਂ ਬੀਬੀਆਂ ਨੇ ਇਹ ਭੁਲਾ ਦਿੱਤਾ ਹੈ ਕਿ ਗੁਰੂ ਸਾਹਿਬਾਨ ਦੀ ਕਿੱਡੀ ਵੱਡੀ ਕਿਰਪਾ ਸਾਡੇ ਤੇ, ਅਸੀਂ ਗੁਰੂ ਘਰ ਤੋਂ ਟੁੱਟ ਕੇ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਦੁਸ਼ਮਣਾਂ ਦੇ ਡੇਰਿਆਂ ਨੂੰ ਕਿਉਂ ਮਜ਼ਬੂਤ ਕਰ ਰਹੀਆਂ। ਇਹ ਇਸ ਕਰਕੇ ਹੈ ਕਿਉਂਕਿ ਹਿੰਦੁਸਤਾਨ ਦੀ ਹਕੂਮਤ ਨੇ ਸਿਸਟਮ ਇਸ ਤਰੀਕੇ ਦਾ ਬਣਾਇਆ। ਜੇ ਖਾਲਿਸਤਾਨ ਹੋਵੇ ਉੱਥੇ ਬੀਬੀਆਂ ਨੂੰ ਦੂਜੇ ਤਰ੍ਹਾਂ ਦੀ ਮੱਤ ਮਿਲੂਗੀ ਤੇ ਉੱਥੇ ਤਾਂ ਫਿਰ ਹਰੇਕ ਦੂਜੇ ਧਰਮ ਦਾ ਬੱਚਾ ਜਾਂ ਬੱਚੀ ਆ ਉਹ ਵੀ ਸਿੱਖੀ ਦੀਆਂ ਜਿਹੜੀਆਂ ਚੰਗਿਆਈਆਂ ਨੇ ਉਹਦੇ ਤੋਂ ਜਾਣੂ ਹੋ ਸਕੇਗਾ। ਹੁਣ ਤਾਂ ਗੁਲਾਮੀ ਦੇ ਮਾਹੌਲ ਵਿੱਚ ਹਾਲਾਤ ਇਹ ਨੇ ਕਿ ਸਿੱਖੀ ਦੀਆਂ ਚੰਗਿਆਈਆਂ ਜਦੋਂ ਪ੍ਰਚਾਰਕ ਗਣਾਉਂਦੇ ਆ, ਜਦੋਂ ਸਿੱਖਾਂ ਦੇ ਇਤਿਹਾਸ ਦੀਆਂ ਵਡਿਆਈਆਂ ਪ੍ਰਚਾਰਕ ਗਣਾਉਂਦੇ ਆ, ਤਾਂ ਜਿਹੜਾ ਦੁਸ਼ਮਣ ਹੈ ਉਹ ਇਹਦੇ ਨਾਲੋਂ ਜ਼ਿਆਦਾ ਕੂੜ ਪ੍ਰਚਾਰ ਕਰਕੇ ਸਿੱਖ ਮਨਾਂ ਦੇ ਵਿੱਚ ਸਿੱਖੀ ਦੇ ਉਲਟ ਵਿਚਾਰ ਭਰਦਾ। ਨਤੀਜਾ ਕੀ ਨਿਕਲਦਾ? ਸਿੱਖਾਂ ਦੇ ਜਿਹੜੇ ਵੱਡੇ ਚਿਹਰੇ ਮੰਨੇ ਜਾਂਦੇ ਨੇ ਉਹ ਜਾ ਕੇ ਐਂਟੀ ਪੰਥਕ ਫੋਰਸਾਂ ਦੇ ਹੱਕ ਵਿੱਚ ਭੁਗਤ ਜਾਂਦੇ ਆ। ਜਿਹੜਾ ਪ੍ਰਚਾਰਕ ਆ ਉਹ ਜਿੰਨਾ ਮਰਜ਼ੀ ਇੱਥੇ ਕਲਪਦਾ ਮਰ ਜੇ ਕਿ ਜੀ ਜਿਹੜਾ ਦਾੜਾ ਕੇਸ ਨਹੀਂ ਕਟਾਉਣਾ ਚਾਹੀਦਾ, ਅੰਮ੍ਰਿਤ ਛਕਣਾ ਚਾਹੀਦਾ, ਬਾਣੀ ਪੜ੍ਹਨੀ ਚਾਹੀਦੀ ਆ ਜੀ, ਖਾਲਸੇ ਨੂੰ ਆਪਣੀ ਰਹਿਤ ਵਿੱਚ ਪ੍ਰਪੱਕ ਰਹਿਣਾ ਚਾਹੀਦਾ, ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਪਵਿੱਤਰ ਮੰਨ ਕੇ ਸੀਸ ਝੁਕਾਉਣਾ ਚਾਹੀਦਾ, ਸਿੱਖਾਂ ਦੀ ਵੱਖਰੀ ਹੋਂਦ ਹਸਤੀ ਨੂੰ ਕਾਇਮ ਦੈਮ ਰੱਖਣ ਵਾਲੀਆਂ ਗੱਲਾਂ ਕਰਨੀਆਂ ਚਾਹੀਦੀਆਂ ਤੇ ਜਿਨ੍ਹਾਂ ਗੱਲਾਂ ਦੇ ਨਾਲ ਸਿੱਖਾਂ ਦਾ ਵੱਖਰਾ ਨਿਆਰਾ ਤੇ ਵਿਲੱਖਣ ਸਰੂਪ ਅਤੇ ਸਿਧਾਂਤ ਖਤਰੇ ਹੇਠ ਆਉਂਦਾ ਹੋਵੇ ਉਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਇਹ ਸਾਰੀਆਂ ਗੱਲਾਂ ਇਸ ਮਾਹੌਲ ਵਿੱਚ ਬੇਅਰਥ ਨੇ, ਕੋਈ ਪ੍ਰਚਾਰ ਦੀ ਘਾਟ ਨਹੀਂ। ਅੰਮ੍ਰਿਤਸਰ ਤੋਂ ਚੰਡੀਗੜ੍ਹ ਨੂੰ ਨਿਕਲ ਜਾਓ, ਚਾਹੇ ਹੁਸ਼ਿਆਰਪੁਰ ਤੋਂ ਬਠਿੰਡੇ ਨੂੰ, ਇਸ ਪੰਜਾਬ ਦੇ ਹਰ ਪਿੰਡ ਹਰ ਮੋੜ ਦੇ ਉੱਤੇ ਕਰੋੜਾਂ ਨਹੀਂ ਅਰਬਾਂ ਰੁਪਏ ਮਹੀਨੇ ਦੇ ਅਸੀਂ ਪੰਥ ਦੇ ਪ੍ਰਚਾਰ ਲਈ ਖਰਚ ਰਹੇ ਹਾਂ। ਪਰ ਇਹਦੇ ਬਾਵਜੂਦ ਪੰਥ ਦੀਆਂ ਦੁਸ਼ਮਣ ਤਾਕਤਾਂ ਹਰ ਐਤਵਾਰ ਨੂੰ ਕਿਸੇ ਵੀ ਡੇਰੇ ਮੂਹਰੇ ਦੇਖੋ, ਸਾਡੇ ਸਿੱਖੀ ਸਰੂਪ ਵਾਲੇ ਕਈ ਗਾਤਰੇ ਕਿਰਪਾਨਾਂ ਵਾਲੇ ਇਹਨਾਂ ਡੇਰਿਆਂ ਦੀ ਸ਼ਾਨ ਬਣੇ ਫਿਰਦੇ ਹੁੰਦੇ। ਕੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਦੇ ਕੀ ਅਰਥ ਨੇ? ਪਰ ਗੁਰੂ ਮਾਨਿਓ ਗ੍ਰੰਥ ਦਾ ਸਿਧਾਂਤ ਤਿਆਗ ਕੇ ਕਿਸੇ ਦੇਹਧਾਰੀ ਦੇ ਪੈਰਾਂ 'ਚ ਬੈਠ ਕੇ ਉਹਦੀ ਸ਼ੋਭਾ ਕਰਨੀ, ਉਹਦੀ ਜੈ ਜੈਕਾਰ ਕਰਨੀ ਤੇ ਸਿੱਖੀ ਦੇ ਦੁਸ਼ਮਣਾਂ ਨੂੰ ਮਜ਼ਬੂਤ ਕਰਨਾ, ਇਹ ਸਾਰਾ ਕੁਝ ਕਿਉਂ ਵਾਪਰ ਰਿਹਾ? ਕਿਉਂ ਰੁਕ ਨਹੀਂ ਰਿਹਾ? ਕਿਉਂ ਸਿੱਖੀ ਦੇ ਪ੍ਰਚਾਰ ਦਾ ਅਸਰ ਨਹੀਂ ਹੁੰਦਾ? ਜਦੋਂ ਕੋਈ ਕੌਮ ਗੁਲਾਮ ਹੋਵੇ ਉਹਦਾ ਜਿਹੜਾ ਸੱਚਾ ਤੇ ਸਹੀ ਪੱਖ ਹੁੰਦਾ ਉਹਦੀ ਵੀ ਕੋਈ ਕਦਰ ਨਹੀਂ ਹੁੰਦੀ। ਸਾਡੇ ਪਿੰਡਾਂ ਦੀਆਂ ਮਾਈਆਂ ਇੱਕ ਅਖਾਣ ਬੋਲਦੀਆਂ ਹੁੰਦੀਆਂ ਸੀ ਬਈ ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ। ਅੱਜ ਹਾਲਾਤ ਇਹ ਨੇ, ਹਿੰਦੂ ਭਾਈਚਾਰੇ ਦੇ ਨੁਕਸ ਗਣਾ ਕੇ, ਉਹਦੀਆਂ ਘਾਟਾਂ ਕਮਜ਼ੋਰੀਆਂ ਨੈਗੇਟਿਵਿਟੀਆਂ ਗਣਾ ਕੇ ਆਪਾਂ ਕੁਝ ਨਹੀਂ ਸਵਾਰ ਸਕਦੇ। ਦੂਜੇ ਪਾਸੇ ਸਿੱਖੀ ਦੀ ਚੰਗਿਆਈ, ਸਿੱਖ ਇਤਿਹਾਸ ਦੀ ਚੰਗਿਆਈ ਅਸੀਂ ਨਿੱਤ ਗਣਾਉਂਦੇ ਆ, ਨਿੱਤ ਆਪਾਂ ਚਰਚਾ ਕਰਦੇ ਆ। ਜਿੱਥੇ ਵੀ ਚਾਰ ਸਿੱਖ ਭਰਾ ਜੁੜ ਜਾਣ, ਸਾਡੇ ਰਾਗੀ ਢਾਡੀ ਕਥਾਕਾਰ ਕੋਈ ਕਸਰ ਨਹੀਂ ਛੱਡਦੇ। ਪਰ ਜੇ ਅਸਰ ਨਹੀਂ ਹੋ ਰਿਹਾ ਤਾਂ ਇਸ ਕਰਕੇ ਕਿਉਂਕਿ ਗੁਲਾਮ ਕੌਮਾਂ ਦਾ ਚੰਗਾ ਪੱਖ ਵੀ ਜਿਹੜਾ ਹੁੰਦਾ ਉਹ ਕੋਈ ਅਰਥ ਨਹੀਂ ਰੱਖਦਾ ਹੁੰਦਾ। ਸੋ ਜਿਵੇਂ ਕਹਿੰਦੇ ਆ ਵੀ ਸਾਡਾ ਪੰਜਾਬ ਦਾ ਜਿਹੜਾ ਪਾਣੀ ਆ ਉਹ ਵੀ ਦੁੱਧ ਵਰਗਾ, ਪੰਜਾਬ ਦਾ ਪਾਣੀ ਵੀ ਦੁੱਧ ਵਰਗਾ, ਪਰ ਸਾਡਾ ਜਿਹੜਾ ਦੁੱਧ ਵਾ ਉਹ ਵੀ ਪਾਣੀ ਦੇ ਭਾਅ ਵਿਕ ਰਿਹਾ। ਸਾਡਾ ਜਿਹੜਾ ਅੰਮ੍ਰਿਤ ਵਾ, ਅੰਮ੍ਰਿਤ ਰੂਪੀ ਸਾਡਾ ਜਿਹੜਾ ਸਿਧਾਂਤ ਆ ਉਹਦੀ ਕਦਰ ਉਵੇਂ ਨਹੀਂ ਹੈ। ਪੰਜਾਬ ਦੀ ਧਰਤੀ ਉੱਤੇ ਡੇਰਿਆਂ ਦੀ ਕਦਰ, ਡੇਰਿਆਂ ਦੀ ਅਹਿਮੀਅਤ ਇੰਨੀ ਜ਼ਿਆਦਾ ਕਿ ਆ ਸ਼੍ਰੋਮਣੀ ਕਮੇਟੀ ਦਾ ਮੈਂਬਰ ਆ,
ਇਹਨੂੰ ਚੰਗਾ ਭਲਾ ਪਤਾ ਕਿ ਪੰਥ ਜਿਹੜਾ ਹੈ ਉਹ ਗੁੱਸਾ ਕਰੇਗਾ, ਪਰ ਉਹ ਕਹਿੰਦਾ ਮੈਂ ਭਾਂਡੇ ਮਾਂਜ ਲੂੰ। ਇਹ ਬਿਮਾਰੀ ਬਾਦਲਕਿਆਂ ਦੇ ਕਰਕੇ ਆਈ ਲਾ ਲਓ, ਕਿਸੇ ਹੋਰ ਕਾਰਨ ਕਰਕੇ ਆਈ ਲਾ ਲਓ। ਚੇਤੇ ਕਰੋ ਜਦੋਂ ਜਥੇਦਾਰ ਗੁਰਬਚਨ ਸਿੰਘ ਨੂੰ ਪੱਤਰਕਾਰਾਂ ਨੇ ਕਿਹਾ ਕਿ ਜੀ ਵੋਟਾਂ ਸਿਰ ਤੇ ਖੜੀਆਂ, ਪਤਾ ਲੱਗਿਆ ਕਿ ਬਹੁਤ ਸਾਰੇ ਲੀਡਰ ਜਿਹੜੇ ਆ ਉਹ ਡੇਰਾ ਸਰਸੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨ ਦੀ ਤਿਆਰੀ ਖਿੱਚੀ ਫਿਰਦੇ ਆ। ਜਥੇਦਾਰ ਨੇ ਵਾਰਨਿੰਗ ਦਿੱਤੀ, ਚੇਤਾਵਨੀ ਦਿੱਤੀ ਕਿ ਜਿਹੜੇ ਜਾਣਗੇ ਸਖਤ ਕਾਰਵਾਈ ਹੋਊਗੀ, ਤੇ ਸਾਰੇ ਲੀਡਰਾਂ ਨੇ ਕਿਹਾ ਭਾਂਡੇ ਮਾਂਜ ਲਾਂਗੇ ਪਰ ਡੇਰਾ ਸਰਸੇ ਵਾਲਿਆਂ ਨਾਲ ਮੁਲਾਕਾਤ ਜ਼ਰੂਰ ਕਰਨੀ। ਜਿੱਥੇ ਇਸ ਤਰੀਕੇ ਦੇ ਹਾਲਾਤ ਹੋਣ, ਇਹ ਨੰਗੀ ਚਿੱਟੀ ਸਚਾਈ ਆ। ਝੂਠ ਬੋਲ ਕੇ ਆਪਣੇ ਆਪ ਨੂੰ ਧੋਖਾ ਜਿੰਨਾ ਮਰਜ਼ੀ ਦੇਈ ਚੱਲੀਏ, ਪਰ ਸਾਡੇ ਸਿਆਸੀ ਭਲਵਾਨਾਂ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ, ਸਾਡੀਆਂ ਪੰਥਕ ਰਵਾਇਤਾਂ ਦੀ ਉੱਕਾ ਹੀ ਕੋਈ ਪਰਵਾਹ ਨਹੀਂ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਖਾਲਿਸਤਾਨ ਦੇ ਸੰਘਰਸ਼ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸਭ ਤੋਂ ਅਹਿਮ ਰੋਲ ਰਿਹਾ। ਭਾਈ ਅਮਰੀਕ ਸਿੰਘ ਦੀ ਕਮਾਂਡ ਹੇਠ ਜਿਸ ਤਰੀਕੇ ਨਾਲ ਫੈਡਰੇਸ਼ਨ ਨੇ ਸੰਘਰਸ਼ ਕੀਤਾ, ਜਿਸ ਤਰੀਕੇ ਨਾਲ 1984 ਤੋਂ ਬਾਅਦ ਦੋਨਾਂ ਫਰੰਟਾਂ ਦੇ ਉੱਤੇ ਓਵਰਗਰਾਊਂਡ ਤੇ ਅੰਡਰਗਰਾਊਂਡ ਫੈਡਰੇਸ਼ਨ ਨੇ ਪੰਥ ਨੂੰ, ਕੌਮ ਨੂੰ ਇੱਕ ਤਰੀਕੇ ਨਾਲ ਬਹੁਤ ਵੱਡੀ ਸੇਵਾ ਕੀਤੀ ਆ ਕੌਮ ਦੀ ਫੈਡਰੇਸ਼ਨ ਨੇ। ਅੱਜ ਦੀ ਤਰੀਕ ਵਿੱਚ ਬੜੀ ਹੈਰਾਨੀ ਦੀ ਗੱਲ ਆ, ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਦੀ ਗੋਦ ਦਾ ਨਿੱਘ ਮਾਣਿਆ, ਅੱਜ ਉਹ ਅਕਾਲੀ ਲੀਡਰ ਬਣ ਗਏ। ਅੱਜ ਉਹ ਫੈਡਰੇਸ਼ਨ ਵਾਲੇ ਵੀ ਮਾਤਾ ਦੇ ਜਗਰਾਤਿਆਂ 'ਚ ਹਾਜ਼ਰੀਆਂ ਭਰਦੇ ਫਿਰਦੇ। ਸਭ ਤੋਂ ਜਿਹੜੀ ਘਟੀਆ ਗੱਲ ਆਪਣੇ ਵਿੱਚ ਆਈ ਉਹ ਇਹ ਕਿ ਆਪਣੇ ਧਰਮ ਵਿੱਚ ਪਰਪੱਕ ਹੋਣ ਨੂੰ ਕਹਿੰਦੇ ਜੀ ਕੱਟੜਵਾਦੀ ਹੈ। ਜੇਕਰ ਕੋਈ ਦੂਜੇ ਧਰਮ ਦਾ ਬੰਦਾ ਆਪਦੇ ਧਰਮ ਵਿੱਚ ਪਰਪੱਕ ਹੋਵੇ, ਉਹਨੂੰ ਤਾਂ ਆਪਾਂ ਬੜਾ ਸਤਿਕਾਰ ਦਿੰਦੇ ਆ, ਦੇਣਾ ਵੀ ਚਾਹੀਦਾ। ਪਰ ਜੇਕਰ ਕੋਈ ਸਿੱਖ ਆਪਦੇ ਧਰਮ ਵਿੱਚ ਪਰਪੱਕ ਹੋਵੇ, ਉਹਨੂੰ ਆਪਾਂ ਨੈਗੇਟਿਵ, ਆਪਾਂ ਉਹਨੂੰ ਮਾੜੇ ਤਰੀਕੇ ਨਾਲ ਦੇਖਦੇ ਹਾਂ। ਤੇ ਇਸ ਗੱਲ ਦੇ ਵਿੱਚ ਜੇਕਰ ਕੋਈ ਬੰਦਾ ਕਹਿੰਦਾ ਕਿ ਭਾਈ ਸਿੱਖੋ, ਸਿੱਖੀ ਦੇ ਮਾਨਤਾਵਾਂ ਦੇ ਉੱਤੇ ਪੂਰਾ ਉਤਰੋ, ਨਾ ਡੇਰਿਆਂ 'ਚ ਜਾਓ, ਗੁਰੂ ਮਾਨਿਓ ਗ੍ਰੰਥ ਦੇ ਸਿਧਾਂਤ ਨੂੰ ਕਮਜ਼ੋਰ ਕਰਨ ਵਾਲੀਆਂ ਥਾਵਾਂ ਤੇ ਨਾ ਜਾਓ, ਤੇ ਜਿਹੜੇ ਆ ਮਾਤਾ ਦੇ ਜਗਰਾਤੇ ਆ, ਹਵਨ ਕਰਨੇ, ਤਿਲਕ ਲਵਾਉਣੇ, ਤੇ ਜਿਹੜਾ ਸਿਰ ਤੇ ਮੁਕਟ ਰੱਖ ਕੇ ਜਾਂ ਸ਼ਿਵਲਿੰਗ ਦੀ ਪੂਜਾ ਕਰਕੇ ਆਪਾਂ ਭਾਈ ਮਰਿਆਦਾ ਦੇ ਹਿਸਾਬ ਨਾਲ ਗਲਤ ਕਰ ਰਹੇ ਆ। ਇਹ ਮਰਿਆਦਾ 'ਚ ਲਿਖਿਆ ਹੋਇਆ ਕਿ ਇਹ ਚੀਜ਼ਾਂ ਸਿੱਖ ਨੇ ਨਹੀਂ ਕਰਨੀਆਂ, ਤਾਂ ਜਿਹੜੇ ਆ ਲੀਡਰ ਨੇ ਇਹ ਦਲੀਲਾਂ ਦਿੰਦੇ ਆ, ਕਹਿੰਦੇ ਜੀ ਸਾਡਾ ਭਾਈਚਾਰਾ ਵਾ, ਅਸੀਂ ਸਿਆਸੀ ਬੰਦੇ ਆ, ਅਸੀਂ ਵੋਟਾਂ ਲੈਣੀਆਂ ਹੁੰਦੀਆਂ, ਅਸੀਂ ਆ ਕਿਵੇਂ ਕਰ ਸਕਦੇ ਆ। ਸੋ ਕੁੱਲ ਮਿਲਾ ਕੇ ਭਾਰਤ ਦੇ ਵਿੱਚ ਜੇਕਰ ਸਾਡੇ ਸਿੱਖਾਂ ਨੇ ਵੋਟਾਂ ਦੇ ਵਿੱਚ ਕਾਮਯਾਬ ਹੋਣਾ, ਤਾਂ ਇੱਥੋਂ ਦਾ ਹਿੰਦੂ ਕਹਿੰਦਾ ਕਿ ਪਹਿਲਾਂ ਆਪਦਾ ਧਰਮ ਤਿਆਗ ਕੇ ਉਹ ਸਾਰੇ ਕੰਮ ਕਰ ਜਿਹੜੇ ਕੰਮ ਤੈਨੂੰ ਗੁਰੂ ਸਾਹਿਬ ਨੇ ਕਿਹਾ ਤੂੰ ਨਹੀਂ ਕਰਨੇ। ਆ ਇਸ ਮੁਲਕ ਦੇ ਵਿੱਚ ਸਾਡੀ ਅਸਲ ਹਾਲਤ। ਸਿੱਖ ਨੂੰ ਸਿੱਖੀ ਤਿਆਗਣੀ ਪਊਗੀ ਜੇ ਉਹਨੇ MLA MP ਬਣਨਾ। ਸਿੱਖ ਨੂੰ ਆਪਦਾ ਧਰਮ ਤਿਆਗਣਾ ਪਊਗਾ ਜੇਕਰ ਉਹਨੇ ਕੋਈ ਕੁਰਸੀ ਲੈਣੀ। 1947 ਤੋਂ ਪਹਿਲਾਂ ਇਸ ਮੁਲਕ ਦੇ ਨਾਲ ਆਪਦੀ ਕਿਸਮਤ ਜੋੜਨ ਮੌਕੇ ਸਾਡੇ ਲੀਡਰਾਂ ਨੇ ਇਹੀ ਸੋਚਿਆ ਸੀ ਨਾ, ਇਹੀ ਗੱਲਾਂ ਕੀਤੀਆਂ ਸੀ ਕਿ ਆਪਣਾ ਇਧਰ ਧਰਮ ਸੁਰੱਖਿਅਤ ਰਹੂਗਾ, ਉਧਰ ਪਾਕਿਸਤਾਨ ਦੇ ਵਿੱਚ ਮੁਸਲਮਾਨਾਂ ਦਾ, ਇਸਲਾਮ ਨੂੰ ਮੰਨਣ ਵਾਲਿਆਂ ਦਾ ਬੋਲਬਾਲਾ ਜ਼ਿਆਦਾ ਹੋਣਾ, ਉਹਨਾਂ ਨਾਲ ਇਤਿਹਾਸ ਵਿੱਚ ਆਪਣੀ ਟੱਕਰ ਲੱਗੀ ਰਹੀ ਆ। ਜਿਹੜੀ ਸਾਡੀ ਅਰਦਾਸ ਆ, ਜੇ ਆਪਾਂ ਅਰਦਾਸ ਦੀ ਗੱਲ ਕਰੀਏ, ਆਪਣੀ ਅਰਦਾਸ ਦਾ ਸਾਰਾ ਹੀ ਹਿੱਸਾ ਜਿਹੜਾ ਆਪਾਂ ਕਹਿੰਦੇ ਆ ਜਿਨ੍ਹਾਂ ਬੰਦ ਕਟਵਾਏ, ਉਹ ਸਾਰਾ ਜਿਹੜਾ ਸਾਡਾ ਪਹਿਰਾ, ਸਾਡੇ ਹੀ ਸਾਰਾ ਅਰਦਾਸ ਆ ਜਿਹੜੀ, ਉਹ ਕਿਹਨਾਂ ਨਾਲ ਸੰਬੰਧਤ ਆ? ਉਹ ਜ਼ੁਲਮ ਕਿਹਨਾਂ ਦੇ ਰਾਜ ਵਿੱਚ ਹੋਏ? ਉਹ ਰਾਜ, ਉਹ ਹਾਕਮ ਉਸ ਟਾਈਮ ਇਸਲਾਮ ਨੂੰ ਮੰਨਣ ਵਾਲੇ, ਉਹ ਮੁਸਲਮਾਨ ਆਪਾਂ ਉਹਨਾਂ ਨੂੰ ਕਹਿੰਦੇ ਆ। ਸੋ ਸਾਡਾ ਉਹਨਾਂ ਨਾਲ ਜਾਣਾ ਨਾਮੁਮਕਿਨ ਜਿਹਾ ਸੀ, ਤੇ ਇੱਧਰ ਹਿੰਦੂਆਂ ਬਾਰੇ ਸਾਨੂੰ ਵਹਿਮ ਸੀ। ਮੈਂ ਇਹ ਗੱਲ ਕਹਿਣਾ ਵੀ ਚੰਗਾ ਹੀ ਹੋ ਗਿਆ, ਆਪਾਂ ਬੀਤੇ ਦੌਰ ਵਿੱਚ ਹਿੰਦੂਆਂ ਤੋਂ ਬਗੈਰ ਬਾਕੀ ਸਾਰਿਆਂ ਦੀਆਂ ਹਕੂਮਤਾਂ ਦੇਖੀਆਂ ਹੋਈਆਂ ਸੀ। ਆਪਾਂ ਇਸਲਾਮ ਨੂੰ ਮੰਨਣ ਵਾਲਿਆਂ ਮੁਸਲਮਾਨਾਂ ਦਾ ਰਾਜ ਭਾਗ ਵੀ ਦੇਖਿਆ ਸੀ, ਉਹਨਾਂ ਨੇ ਆਪਣੇ ਨਾਲ ਉਦੋਂ ਭੈੜੀ ਕੀਤੀ।
ਜਦੋਂ ਇਸਲਾਮ ਨੂੰ ਮੰਨਣ ਵਾਲਿਆਂ ਤੋਂ ਬਾਅਦ ਈਸਾਈਆਂ ਦਾ ਰਾਜ ਭਾਗ, ਗੋਰਿਆਂ ਦਾ ਰਾਜ ਭਾਗ ਆਇਆ, ਉਹਨਾਂ ਦਾ ਵੀ ਆਪਾਂ ਹਿਸਾਬ ਕਿਤਾਬ ਜਿਹਾ ਦੇਖ ਲਿਆ। ਉਹਨਾਂ ਨੇ ਵੀ ਆਪਣੇ ਨਾਲ ਭਲੀ ਨਹੀਂ ਗੁਜ਼ਾਰੀ। ਫਿਰ ਆਪਣਾ ਹਿੰਦੂਆਂ ਬਾਰੇ ਭੁਲੇਖਾ ਰਹਿ ਜਾਣਾ ਸੀ। ਹਿੰਦੂਆਂ ਬਾਰੇ ਭੁਲੇਖਾ ਰਹਿ ਜਾਣਾ ਸੀ। 1947 ਮੌਕੇ ਇਹਨਾਂ ਨਾਲ ਰਲ ਕੇ ਸਾਡਾ ਉਹ ਭੁਲੇਖਾ ਵੀ ਨਿਕਲ ਗਿਆ। ਹਰੇਕ ਧਰਮ ਨੇ, ਹਰੇਕ ਮਤ ਨੇ, ਹਰੇਕ ਵਿਚਾਰਧਾਰਾ ਨੇ ਸਿੱਖੀ ਨੂੰ ਤੇ ਸਿੱਖਾਂ ਨੂੰ ਬਲੀਆ ਮੇਟ ਕਰਨ ਦਾ ਅਹਿਦ ਕੀਤਾ ਤੇ ਉਹਦੇ ਉੱਤੇ ਖੜ ਕੇ ਸਿੱਖਾਂ ਦਾ ਨੁਕਸਾਨ ਕੀਤਾ। ਇਸ ਮੌਕੇ ਭਾਰਤੀ ਨਿਜ਼ਾਮ ਉਸ ਪਾਸੇ ਨੂੰ ਵੱਧ ਰਿਹਾ। ਸੋ ਇਸ ਮਾਹੌਲ ਵਿੱਚ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਤਾਂ ਇਸੇ ਚੱਕਰ ਵਿੱਚੋਂ ਕਰਦੇ ਹਾਂ ਕਿ ਜੋ ਹਿਸਾਬ ਕਿਤਾਬ ਬਣ ਰਿਹਾ, ਸਾਡਾ ਗੁਰੂ ਮਾਨਿਓ ਗ੍ਰੰਥ ਦਾ ਸਿਧਾਂਤ ਇਸ ਭਾਰਤ ਵਿੱਚ ਰੁਲ ਰਿਹਾ। 1947 ਤੋਂ ਪਹਿਲਾਂ ਕੋਈ ਵਿਰਲਾ ਹੀ ਸਿੱਖ ਹੁੰਦਾ ਸੀ, ਮੈਨੂੰ ਤਾਂ ਲੱਗਦਾ ਇੱਕ ਵੀ ਨਹੀਂ ਸੀ ਹੁੰਦਾ। ਜੇ ਆਪਾਂ ਪਿੱਛੇ ਨਜ਼ਰ ਮਾਰੀਏ, ਜਿਹੜਾ ਘੋਣ ਮੋਹ ਹੋ ਜੇ, ਜਿਹੜਾ ਮੂੰਹ ਸਰ ਮਨਾ ਲੇ। ਅੱਜ ਦੀ ਤਰੀਕ ਵਿੱਚ ਸਾਨੂੰ ਪਤਤ ਪੁਣੇ ਨੇ ਖਾ ਲਿਆ। ਉਸ ਤੋਂ ਬਾਅਦ ਵਿੱਚ ਇੱਕ ਹੁੰਦਾ ਸਰੀਰਕ ਪਤਤ ਪੁਣਾ, ਇੱਕ ਆ ਗਿਆ ਵਿਚਾਰਾਂ ਦਾ ਪਤਤ ਪੁਣਾ। ਉੱਪਰੋਂ ਅਸੀਂ ਸਨਾਤਨ ਦੇ ਹੱਕ ਵਿੱਚ ਕੋਈ ਨਿਹੰਗ ਬਾਣਾ ਪਾ ਕੇ, ਕੋਈ ਕਿਸੇ ਹੋਰ ਸਰੂਪ ਦੇ ਵਿੱਚ, ਇਹ ਸਾਰੇ ਦੇ ਸਾਰੇ ਲੋਕ ਸਿੱਖਾਂ ਨੂੰ ਇਹ ਮੱਤਾਂ ਦੇ ਰਹੇ ਆ ਕਿ ਜੀ ਸਨਾਤਨੀਏ ਬਣ ਜਾਓ, ਹਿੰਦੂ ਤਵੀਏ ਬਣ ਜਾਓ, ਪਰ ਗੁਰੂ ਦੇ ਨਾਲ ਨਾ ਬਣੇ। ਗੁਰੂ ਗ੍ਰੰਥ ਦੇ, ਗੁਰੂ ਪੰਥ ਦੇ ਦੁਸ਼ਮਣਾਂ ਦੀ ਇਸ ਮੌਕੇ ਜਿੰਨੀ ਚੜ੍ਹ ਮੱਚੀ ਹੋਈ ਹੈ, ਜਿਹਨੂੰ ਅੱਜ ਵੀ ਇਸ ਮਾਹੌਲ ਵਿੱਚ ਖਾਲਿਸਤਾਨ ਦੀ ਸਮਝ ਨਹੀਂ ਆਉਂਦੀ, ਫਿਰ ਸਮਝ ਲਈਏ ਆਪਾਂ ਕਿ ਜ਼ਮੀਰ ਮਰ ਚੁੱਕੀ ਹੈ। ਅੱਗੇ ਅਨਪੜ੍ਹ ਸੀ ਲੋਕ, ਕਹਿੰਦੇ ਪੜ੍ਹੇ ਲਿਖੇ ਨਹੀਂ ਸੀ। ਇਹ ਆਪਾਂ ਦੇਖੀਏ ਅੱਜ ਦੁਨੀਆ ਪੜ੍ਹਿਆ ਲਿਖਿਆ ਦੀ ਹੈ। ਜਿਹੜਾ 1700 ਵਾਲਾ ਸਾਰਾ 1800 ਤੱਕ ਦਾ ਪੀਰੀਅਡ ਆ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਲਾਹੌਰ ਦੇ ਕਿਲੇ ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਤੱਕ ਦੇ ਰਾਜ ਭਗਤ ਤੱਕ ਦਾ 100 ਸਾਲ ਦਾ ਜੇ ਨਜ਼ਰ ਮਾਰੀਏ, ਉਦੋਂ ਅੱਜ ਵਾਲਾ ਅੱਖਰ ਗਿਆਨ ਘੱਟ ਹੋਊਗਾ। ਪਰ ਉਹਨਾਂ ਅਨਪੜ੍ਹ ਲੋਕਾਂ ਨੂੰ ਵੀ ਪਤਾ ਸੀ ਕਿ ਆਪਦਾ ਰਾਜ ਭਾਗ ਲੈ ਬਗੈਰ ਗੁਜ਼ਾਰਾ ਨਹੀਂ। ਅੱਜ ਪੜ੍ਹੇ ਲਿਖੇ ਆ ਤੇ ਆਪਾਂ ਕਹਿੰਦੇ ਆ ਜੀ ਉਸ ਮੁਲਕ ਉਹਨਾਂ ਲੋਕਾਂ ਦੇ ਗੁਲਾਮ ਰਹਿਣਾ ਚਾਹੀਦਾ ਜਿਹੜੇ ਤੁਹਾਡੇ ਧਰਮ ਦੀਆਂ ਜੜ੍ਹਾਂ ਪੱਟਣ ਦਾ ਅਹਿਦ ਕਰੀ ਫਿਰਦੇ। ਜਿਹੜਾ ਭਾਰਤੀ ਨਿਜ਼ਾਮ ਸਿੱਖੀ ਅਤੇ ਸਿੱਖਾਂ ਦਾ ਖੁਰਾ ਖੋਜ ਮਟਾ ਰਿਹਾ, ਕਦੇ ਅਕਾਲ ਤਖਤ ਸਾਹਿਬ ਤੇ ਤੋਪਾਂ ਗੋਲੇ ਬੰਬਾਂ ਨਾਲ, ਕਦੇ ਤੁਹਾਨੂੰ ਕੇਸਾਧਾਰੀ ਹਿੰਦੂ ਬਣਾ ਕੇ, ਕਦੇ ਤੁਹਾਨੂੰ ਸਰਸੇ ਬਿਆਸ ਭਨਿਆਰੇ ਵਾਲੇ ਵਰਗਿਆਂ ਦੇ ਗਦੀ ਗੇੜ ਚ ਪਾ ਕੇ, ਕਦੇ ਕਿਸੇ ਹੋਰ ਚੱਕਰ ਨਾਲ ਬੜੇ ਸੂਖਮ ਹਮਲੇ ਹੋ ਰਹੇ ਨੇ। ਇਸ ਸਾਰੇ ਕਾਸੇ ਦੇ ਵਿੱਚ ਖੜ ਕੇ ਜਿਸ ਸਿੱਖ ਨੂੰ ਇਹ ਸਮਝ ਨਹੀਂ ਆਉਂਦੀ ਕਿ ਇਹ ਤੋਂ ਸਿਰਫ ਖਾਲਿਸਤਾਨ ਬਣਾ ਕੇ ਹੀ ਬਚਿਆ ਜਾ ਸਕਦਾ, ਉਹ ਸਿੱਖ ਜਾਂ ਤਾਂ ਪਾਗਲ ਆ ਜਾਂ ਵਿਕਿਆ ਹੋਇਆ। ਜਿਵੇਂ ਮੈਂ ਅੱਗੇ ਵੀ ਕਈ ਵਾਰ ਇਹ ਗੱਲ ਕਹੀ ਆ, ਅੱਜ ਦੇ ਦੌਰ ਵਿੱਚ ਜਿਹੜਾ ਖਾਲਿਸਤਾਨ ਦਾ ਵਿਰੋਧ ਕਰਦਾ, ਜਾਂ ਤਾਂ ਉਹ ਜੁੱਤੀਆਂ ਖਾਣ ਦਾ ਆਦੀ ਆ ਜਾਂ ਜੁੱਤੀਆਂ ਚੱਟਣ ਦਾ ਆਦੀ ਆ। ਸੋ ਆਓ ਆਪਾਂ ਆਪਣੇ ਧਰਮ ਦੇ ਉੱਤੇ ਹੋ ਰਹੇ ਹਮਲਿਆਂ ਦੀ ਚਰਚਾ ਕਰਕੇ ਸਿੱਖੀ ਅਤੇ ਸਿੱਖਾਂ ਦੇ ਉਲਟ ਚੱਲ ਰਹੀ ਇਸ ਹਨੇਰੀ ਨੂੰ ਸਮਝ ਕੇ ਆਪਣੇ ਘਰਾਂ 'ਚ, ਆਪਣੇ ਆਲੇ ਦੁਆਲੇ 'ਚ ਚਰਚਾ ਛੇੜੀਏ ਕਿ ਭਾਈ ਖਾਲਿਸਤਾਨ ਬਗੈਰ ਗੁਜ਼ਾਰਾ ਨਹੀਂ। ਅੱਜ ਦੀ ਤਰੀਕ ਵਿੱਚ ਜਿੰਨੇ ਵੀ ਨੁਕਸ ਸਾਡੇ ਧਰਮ ਵਿੱਚ ਆਏ ਹੋਏ ਨੇ, ਇਹ ਸਾਰੇ ਇਸ ਕਰਕੇ ਆ ਕਿਉਂਕਿ ਗੁਲਾਮ ਕੌਮ ਨੂੰ ਇਸ ਤਰੀਕੇ ਨਾਲ ਵੱਧ ਤੋਂ ਵੱਧ ਉਹਦੇ ਧਰਮ ਨਾਲੋਂ ਤੋੜਨਾ ਹਾਕਮ ਕੌਮਾਂ ਦਾ ਸਭ ਤੋਂ ਵੱਡਾ ਪ੍ਰੋਜੈਕਟ ਹੁੰਦਾ। ਜੇਕਰ ਅਸੀਂ ਡੇਰਿਆਂ 'ਚ ਫਸੇ ਫਿਰਦੇ ਹਾਂ, ਜੇਕਰ ਅਸੀਂ ਮਾਤਾ ਦੇ ਜਗਰਾਤਿਆਂ 'ਚ ਫਸੇ ਫਿਰਦੇ ਹਾਂ, ਜੇਕਰ ਅਸੀਂ ਹੋਰ ਬਹੁਤ ਸਾਰੀਆਂ ਉਹ ਗੱਲਾਂ ਜਿਹੜੀਆਂ ਸਿੱਖ ਰਹਿਤ ਮਰਿਆਦਾ ਅਨੁਸਾਰ ਗਲਤ ਨੇ, ਜੇ ਉਹ ਕਰ ਰਹੇ ਆ ਤਾਂ ਉਹਦੇ ਪਿੱਛੇ ਸਾਡੀ ਆਪ ਦੀ ਕਮਜ਼ੋਰੀ ਤਾਂ ਹੈ ਹੀ, ਸਾਡੇ ਆਪ ਦੇ ਲਾਲਚ, ਅਸੀਂ ਜੋ ਗਦਾਰੀ ਕਰ ਰਹੇ ਹਾਂ ਆਪਦੇ ਪੰਥ ਨਾਲ, ਉਹ ਤਾਂ ਸਾਰਾ ਕੁਝ ਹੈਗਾ ਹੀ ਆ। ਪਰ ਇਹਦੇ ਪਿੱਛੇ ਭਾਰਤੀ ਹਕੂਮਤ ਦਾ ਕਰੋੜਾਂ ਰੁਪਈਆ ਖਰਚਿਆ ਹੋਇਆ। ਭਾਰਤੀ ਨਿਜ਼ਾਮ, ਭਾਰਤ ਦੀਆਂ ਏਜੰਸੀਆਂ ਅਰਬਾਂ ਖਰਬਾਂ ਰੁਪਈਏ
ਸਿੱਖਾਂ ਦੇ ਕੋਲੋਂ ਸਿੱਖੀ ਛਡਵਾਉਣ ਦੇ ਲਈ ਖਰਚ ਰਹੀਆਂ ਨੇ, ਤਾਂ ਕਿ ਲੋਕ ਕਹਿਣ ਕਿ ਖਾਲਿਸਤਾਨ ਕੀ ਕਰਨਾ, ਸਿੱਖੀ ਤਾਂ ਸਾਰੀ ਖਤਮ ਹੁੰਦੀ ਜਾ ਰਹੀ ਆ, ਸਿੱਖੀ ਤਾਂ ਸਾਰੀ ਖੁਰਦੀ ਜਾ ਰਹੀ ਆ। ਇਹੋ ਜਿਹੇ ਮਾਹੌਲ ਵਿੱਚ ਅਸੀਂ ਪਿੱਟ ਰਹੇ ਆ ਕਿ ਨਹੀਂ ਤਾਂ ਜਿਹੜੀ ਮਾੜੀ ਮੋਟੀ ਬਚੀ ਹੋਈ ਆ ਸਿੱਖੀ, ਇਹ ਵੀ ਸੰਕਟ ਚ ਆ ਜੂਗੀ, ਉੱਠੋ ਆਪਦਾ ਮੁਲਕ ਬਣਾਉਣ ਲਈ ਚੱਲੀਏ। ਤੋ ਅੱਜ ਦਾ ਜਿਹੜਾ ਦੌਰ ਆ, ਜਿਸ ਤਰੀਕੇ ਨਾਲ ਡੈਮੋਕ੍ਰੈਟਿਕ ਤਰੀਕੇ ਨਾਲ, ਪੀਸਫੁਲ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਅੱਡ-ਅੱਡ ਮੁਲਕਾਂ ਦੇ ਵਿੱਚ ਸਿੱਖ ਲਾਮਬੰਦ ਹੋ ਰਹੇ ਨੇ, ਜਿਸ ਤਰੀਕੇ ਨਾਲ ਕੋਈ ਰੈਫਰੈਂਡਮ ਕਰਾ ਕੇ ਜਾਂ ਕੋਈ ਹੋਰ ਢੰਗ ਤਰੀਕੇ ਨਾਲ ਆਪਣੀ ਆਜ਼ਾਦੀ ਅਤੇ ਕੌਮ ਦੇ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਿਤ ਹੋ ਕੇ ਸਰਗਰਮ ਹੈ, ਉਹਨਾਂ ਸਾਰੀਆਂ ਗੱਲਾਂ ਦੀ ਹਮਾਇਤ ਕਰਿਆ ਕਰੀਏ। ਆਪਾਂ ਇਹ ਮੰਨ ਲਈਏ ਕਿ ਸਾਡੇ 'ਚ ਘਾਟਾਂ ਕਮਜ਼ੋਰੀਆਂ ਨੇ, ਇਹ ਨਾ ਕਿਹਾ ਕਰੀਏ ਕਿ ਫਲਾਣੇ 'ਚ ਆਹ ਘਾਟ ਆ, ਤੂੰ ਕਾਹਦਾ ਖਾਲਿਸਤਾਨੀ, ਤੂੰ ਤਾਂ ਐਂ ਕਰਦਾ। ਉਲਟਾ ਇਹ ਕਿਹਾ ਕਰੀਏ ਬੇਸ਼ੱਕ ਇਹਦੇ ਵਿੱਚ ਬੜੀਆਂ ਘਾਟਾਂ ਕਮਜ਼ੋਰੀਆਂ ਨੇ, ਪਰ ਖਾਲਿਸਤਾਨ ਨੂੰ ਸਮਰਪਿਤ ਆ। ਸੋ ਖਾਲਿਸਤਾਨ ਇੱਕ ਇਹੋ ਜਿਹਾ ਸਾਡਾ ਨੁਕਤਾ ਹੈ ਜਿਹਦੇ ਵਿੱਚ ਅਸੀਂ, ਚਾਹੇ ਕੋਈ ਬਾਣੀ ਘੱਟ ਪੜ੍ਹਦਾ, ਚਾਹੇ ਮੂੰਹ ਸਿਰ ਮੁੰਨਦਾ, ਚਾਹੇ ਉਹ ਸ਼ਰਾਬੀ ਕਬਾਬੀ ਆ, ਚਾਹੇ ਉਹਦੇ 'ਚ ਕੋਈ ਹੋਰ ਘਾਟ ਆ, ਉਹ ਸਾਰੀਆਂ ਘਾਟਾਂ ਕਮਜ਼ੋਰੀਆਂ ਦੇ ਹੁੰਦਿਆਂ ਹੋਇਆਂ ਵੀ ਕੋਈ ਬੰਦਾ ਖਾਲਿਸਤਾਨ ਦੀ ਹਮਾਇਤ ਕਰ ਸਕਦਾ। ਖਾਲਿਸਤਾਨ ਇੱਕ ਰਾਜਨੀਤਿਕ ਏਜੰਡਾ, ਇਹ ਰਾਜਨੀਤਿਕ ਏਜੰਡੇ ਦੀ ਪ੍ਰਾਪਤੀ ਲਈ ਜਿਹੜੀਆਂ ਆਪਣੇ 'ਚ ਕਮਜ਼ੋਰੀਆਂ ਨੇ, ਉਹਨਾਂ ਨੂੰ ਆਪਾਂ ਮੰਨੀਏ ਕਿ ਜਦੋਂ ਸਾਡਾ ਆਪਦਾ ਘਰ ਹੋਊਗਾ ਉਦੋਂ ਅਸੀਂ ਹੋ ਸਕਦਾ ਗੁਰੂ ਸਾਹਿਬ ਕਿਰਪਾ ਕਰਨ, ਤੇ ਨਹੀਂ ਤਾਂ ਆ ਜਿਹੜਾ ਕੇਸਾਧਾਰੀ ਹਿੰਦੂ ਬਣਾਉਣ ਵਾਲਾ ਪ੍ਰੋਜੈਕਟ ਵਾ ਐਂ ਹੀ ਕੰਮ ਕਰਾਊਗਾ। ਆ ਜਿਵੇਂ ਡੇਰਾ ਸਰਸੇ ਵਿੱਚ ਮੱਥੇ ਟੇਕਦੇ ਫਿਰਦੇ ਸ਼੍ਰੋਮਣੀ ਕਮੇਟੀ ਦੇ ਮੈਂਬਰ, ਇਹੀ ਕੁਝ ਚੱਲੂਗਾ। ਇੱਥੇ ਸਮਾਪਤੀ ਆ, ਕੱਲ ਫੇਰ ਮਿਲਾਂਗੇ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।